ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 23 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸੋ ਖਬਰਾਂ ਦੇ ਵੱਲ ਸ਼ਰਮਾ ਜੀ ਆਈਏ ਆਪਾਂ ਤੇ ਸ਼ੁਰੂਆਤ ਕਰੀਏ ਰਾਜਪਾਲ ਤੋਂ। ਲਟਕਦੇ ਬਿੱਲਾਂ ਨੂੰ ਕਹਿੰਦੇ ਹੁਣ ਰਾਜਪਾਲ ਨੂੰ ਦੇਣੀ ਪੈਣੀ ਹੈ ਜੀ ਮਨਜ਼ੂਰੀ। ਪ੍ਰਵੀਨ ਜੀ, ਪਿਛਲੇ ਦਿਨੀ ਇਹ ਮਾਮਲਾ ਅਦਾਲਤ ਵਿੱਚ ਸੀਗਾ। ਮਾਨਯੋਗ ਸੁਪਰੀਮ ਕੋਰਟ ਨੇ ਇਸ ਮਸਲੇ ਤੇ ਸਖਤ ਫੈਸਲਾ ਸੁਣਾਇਆ ਸੀ ਜੀ। ਇਸ ਤੋਂ ਬਾਅਦ ਰਾਹਤ ਭਰੀ ਖਬਰ ਆਈ ਸੀ। ਉਸ ਤੋਂ ਬਾਅਦ ਰਾਜਪਾਲ ਲਗਾਤਾਰ 3 ਜਿਹੜੇ ਮਨੀ ਬਿੱਲ ਸੀ ਉਹਨਾਂ ਨੂੰ ਮਨਜ਼ੂਰੀ, ਫਿਰ ਜਿਹੜਾ ਬਜਟ ਸੈਸ਼ਨ ਚੱਲਿਆ ਆ ਰਿਹਾ ਸੀ ਲਗਾਤਾਰ ਉਹਨੂੰ ਚੁੱਕਣ ਲਈ ਉਹਦੇ ਪਰ ਜਦੇ ਤੁਰੰਤ ਮਨਜ਼ੂਰੀ, ਤੇ ਉਸ ਤੋਂ ਬਾਅਦ ਫਿਰ ਜਿਹੜਾ ਹੁਣ 28 ਨਵੰਬਰ ਤੋਂ ਬੁਲਾਇਆ ਜਾਣਾ ਵਿਸ਼ੇਸ਼ ਸਰਦੁਰਤ ਇਜਲਾਸ, ਉਹਨੂੰ ਮਨਜ਼ੂਰੀ। ਸੋ ਲਗਾਤਾਰ ਉਹਨਾਂ ਦੀ ਤਰੀਕਾ ਢੰਗ ਤਾਂ ਬਦਲ ਗਿਆ ਸੀ। ਪਰ 10 ਨਵੰਬਰ ਨੂੰ ਫੈਸਲਾ ਆਇਆ ਸੀ ਉਹਦਾ ਹੁਣ ਪੂਰਾ ਉਲਟਾ ਜਾਂ ਪੂਰਾ ਉਹ ਫੈਸਲਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਪਣੀ ਵੈਬਸਾਈਟ ਤੇ ਪਬਲਿਸ਼ ਕੀਤਾ ਗਿਆ ਜੀ। ਤੇ ਉਹਦੇ ਪੂਰੇ ਫੈਸਲੇ ਦੇ ਸਾਹਮਣੇ ਆਉਣ ਤੋਂ ਬਾਅਦ ਜਦੋਂ ਉਹਦੀ ਸਮੀਖਿਆ ਹੋਈ, ਸਰਕਾਰ ਨੇ ਆਪਣੇ ਪੱਧਰ ਤੇ ਕੀਤੀ, ਰਾਜਪਾਲ ਦੀ ਟੀਮ ਨੇ ਆਪਣੇ ਪੱਧਰ ਤੇ ਕੀਤੀ, ਮੀਡੀਆ ਨੇ ਆਪ ਉਸ ਨੂੰ ਖੰਗਾਲਿਆ, ਤਾਂ ਉਹਦੇ ਵਿੱਚੋਂ ਇਹ ਗੱਲ ਉੱਭਰ ਕੇ ਆਈ ਕਿ ਭਾਈ ਰਾਜਪਾਲ ਸਾਹਿਬ ਹੁਣ ਬਿੱਲ ਨਹੀਂ ਰੋਕ ਸਕਦੇ। ਅੱਛਾ। ਉਹਨਾਂ ਨੂੰ ਇਹਦੇ ਉੱਤੇ ਮਤਲਬ ਐਕਸ਼ਨ ਲੈਣਾ ਹੀ ਪੈਣਾ, ਪੈਨ ਚਲਾਉਣਾ ਹੀ ਪੈਣਾ। ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ, ਪੰਜਾਬ ਦੇ ਵਿਧਾਨ ਸਭਾ ਦੇ ਬਿੱਲਾਂ ਦੇ ਹਵਾਲੇ ਨਾਲ ਉਹਨਾਂ ਦੀ ਇਸ ਫੈਸਲੇ 'ਚ ਇੱਕ ਤਲਖ ਟਿੱਪਣੀ ਸਾਹਮਣੇ ਆਈ। ਮਾਨਯੋਗ ਸੁਪਰੀਮ ਕੋਰਟ ਦੀ 3 ਜੱਜਾਂ ਦਾ ਬੈਂਚ ਸੀ, ਜਿਹਦੇ ਵਿੱਚ ਖੁਦ ਚੀਫ ਜਸਟਿਸ ਚੰਦਰਚੂੜ ਸਾਹਿਬ ਨੇ, ਜਸਟਿਸ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ, ਇਹ 3 ਜੱਜਾਂ ਦਾ, ਜੱਜ ਸਾਹਿਬਾਨਾਂ ਦਾ ਜਿਹੜਾ ਬੈਂਚ ਸੀਗਾ, ਉਹਦੇ ਇਹਨਾਂ ਨੇ ਸਪਸ਼ਟ ਕਿਹਾ ਕਿ ਰਾਜਪਾਲ ਨੂੰ ਵਿਧਾਨ ਸਭਾ ਵੱਲੋਂ ਪਾਸ ਬਿੱਲਾਂ ਨੂੰ ਰੋਕਣ ਦੀ ਕੋਈ ਅਧਿਕਾਰ ਨਹੀਂ ਹੈ। ਉਹ ਵੀਟੋ ਨਹੀਂ ਕਰ ਸਕਦੇ। ਠੀਕ ਹੈ, ਕੋਈ ਵੀਟੋ ਪਾਵਰ ਨਹੀਂ ਹੈ ਉਹਨਾਂ ਕੋਲ। ਉਹਦੇ ਤੇ ਫੈਸਲਾ ਸਮਾਂ ਹੱਦ 'ਚ ਲੈਣਾ ਹੀ ਪੈਣਾ। ਹੁਣ ਇਹਦੇ ਵਿੱਚ ਜਿਹੜਾ ਅਹਿਮ ਪਹਿਲੂ ਆ ਉਹ ਇਸ ਲਈ ਜ਼ਿਆਦਾ ਮਹੱਤਵਪੂਰਨ ਬਣਦਾ ਪ੍ਰਵੀਨ ਜੀ ਕਿ ਜਿਹੜਾ ਸੰਵਿਧਾਨ ਦੀ ਧਾਰਾ 200 ਹੈ ਉਹ ਇਸ ਮਾਮਲੇ 'ਚ ਸਪਸ਼ਟ ਨਹੀਂ ਹੈ ਜੀ। ਉਹ ਕਹਿੰਦੀ ਹੈ ਕਿ ਉੱਥੇ ਜਾ ਕੇ ਉਹ ਚੁੱਪ ਕਰ ਜਾਂਦੀ ਹੈ ਕਿ ਜੇਕਰ ਮੰਨ ਲਓ ਕੋਈ ਬਿੱਲ ਆਇਆ, ਰਾਜਪਾਲ ਕੋਲ ਆ ਗਿਆ, ਵਿਧਾਨ ਸਭਾ ਚੋਂ ਪਾਸ ਹੋ ਕੇ, ਉਹ ਉਸ ਨੂੰ ਇਹ ਨਹੀਂ ਦੱਸਦੀ ਕਿ ਇਸ ਨੂੰ ਸਹਿਮਤੀ ਦੇਣ ਤੋਂ ਬਾਅਦ ਜਾਂ ਸਹਿਮਤੀ ਦੇਣ ਤੋਂ ਬਾਅਦ ਇਹਦਾ ਭਵਿੱਖ ਕੀ ਹੋਊਗਾ ਇਸ ਬਿੱਲ ਦਾ। ਜੇ ਰਾਜਪਾਲ ਉਹਦੇ ਪਰ ਸਹਿਮਤ ਨਹੀਂ ਆ ਫਿਰ ਉਹਦਾ ਭਵਿੱਖ ਕੀ ਹੈ, ਇੱਥੇ ਇਹ ਧਾਰਾ ਚੁੱਪ ਕਰ ਜਾਂਦੀ ਹੈ। ਪਰ ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਰਾਜਪਾਲ ਜਾਂ ਤਾਂ ਉਹਦੇ ਪਰ ਸਹੀ ਪਾਵੇ, ਦਸਤਖਤ ਕਰੇ ਕਿ ਹਾਂ ਇਹ ਸਹੀ ਹੈ, ਬਿੱਲ ਪਾਸ ਹੈ, ਜਾਂ ਫਿਰ ਉਹ ਇਹਨੂੰ ਮੁੜ ਵਿਚਾਰਨ ਦੇ ਲਈ ਵਾਪਸ ਭੇਜੇ ਜੀ। ਇਸ ਲਈ ਜਿਹੜੇ ਬਿੱਲ ਹੁਣ ਰੁਕੇ ਹੋਏ ਨੇ ਉਹ ਉਹਨਾਂ ਨੂੰ ਜਾਂ ਤਾਂ ਉਹਦੇ ਪਰ ਸਹੀ ਪਾਉਣੀ ਪੈਣੀ ਹੈ ਜਾਂ ਉਹਨਾਂ ਨੂੰ ਮੁੜ ਵਿਚਾਰਨ ਲਈ ਭੇਜਣਾ ਪੈਣਾ, ਕਿਉਂਕਿ ਮਾਨਯੋਗ ਅਦਾਲਤ ਨੇ ਕਿਹਾ ਕਿ ਰਾਜਪਾਲ ਇਹ ਤਰੀਕਾ ਨਹੀਂ ਅਪਣਾ ਸਕਦਾ ਕਿ ਉਹ ਜਿਸ ਨੂੰ ਜਾਣ ਕੇ ਲਟਕਾ ਕੇ ਰੱਖੇ, ਰੋਕ ਕੇ ਰੱਖੇ, ਹੈ ਨਾ, ਜਾਂ ਸਿੱਧਾ ਇਨਕਾਰ ਕਰ ਦੇਵੇ। ਕਿਉਂਕਿ ਕਹਿੰਦੇ ਵਿਧਾਇਕ ਚੁਣੇ ਹੋਏ ਨੇ, ਵਿਧਾਨ ਸਭਾ ਦੇ ਮੈਂਬਰ ਚੁਣੇ ਹੋਏ ਨੇ, ਔਰ ਉਹਦੇ ਵਿੱਚ ਬਹੁਮਤ ਨਾਲ ਫੈਸਲਾ ਹੋ ਕੇ ਆਉਂਦਾ। ਇਸ ਲਈ ਉਹਨੂੰ ਇਸ ਤਰ੍ਹਾਂ ਰੋਕਣਾ ਤਾਂ ਤੁਸੀਂ ਲੋਕਤੰਤਰ ਨੂੰ ਪਟੜੀ ਤੋਂ ਲਾਉਣ ਬਰਾਬਰ। ਸੋ ਇਹ ਜਿਹੀਆਂ ਤਲਖ ਟਿੱਪਣੀਆਂ ਨੇ ਰਾਜਪਾਲ ਦੀ ਦਿੱਕਤ ਵਧਾ ਦਿੱਤੀ ਆ। ਠੀਕ ਹੈ, ਤੇ ਇਹ ਪੰਜਾਬ ਸਰਕਾਰ ਲਈ ਇੱਕ ਸੁਖਾਵਾਂ ਸੁਨੇਹਾ। ਸੋ ਇਹੀ ਜਾਣਕਾਰੀ ਜਦੋਂ ਪੰਜਾਬ
ਸਰਕਾਰ ਦੇ ਵਕੀਲਾਂ ਨੇ ਮੁੱਖ ਮੰਤਰੀ ਸਾਹਿਬ ਨਾਲ ਸਾਂਝੀ ਕੀਤੀ ਤੇ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਜਦੇ ਆਪਣੇ ਅਧਿਕਾਰੀ ਅਮਲਾ ਫਾਲਾ ਬੁਲਾ ਲਿਆ ਕਿ ਲਿਖੋ ਰਾਜਪਾਲ ਲਈ ਚਿੱਠੀ ਕਰੋ ਤਿਆਰ। ਸੋ ਅੱਜ ਦੀ ਤਰੀਕ 'ਚੋਂ ਚਿੱਠੀ ਰਾਜਪਾਲ ਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਜਾਣੀ ਆ ਕਿ ਜੀ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਹਵਾਲੇ ਨਾਲ ਅਸੀਂ ਤੁਹਾਨੂੰ ਮੁੜ ਅਰਜ਼ੋਈ ਕਰਦੇ ਹਾਂ ਕਿ ਤੁਸੀਂ ਜਿਹੜੇ ਸਾਡੇ 4 ਬਿੱਲ ਰੋਕ ਕੇ ਬੈਠੇ ਹੋ ਪੈਂਡਿੰਗ ਬਿੱਲ, ਇੱਕ ਤਾਂ ਗੁਰਦੁਆਰਾ ਸੋਧ ਐਕਟ ਹੈ ਜਿਹਨੂੰ ਲੈ ਕੇ SGPC ਔਰ ਪੰਜਾਬ ਸਰਕਾਰ ਵੀ ਆਮੋ ਸਾਹਮਣੇ ਹੈ, ਮੁੱਖ ਰੂਪ ਦੇ ਵਿੱਚ ਉੱਥੋਂ ਤੋਂ ਪ੍ਰਸਾਰਣ ਨੂੰ ਲੈ ਕੇ ਵੀ ਸਵਾਲ ਹੈ। ਸੋ ਇਹਦੇ ਨਾਲ ਪੰਜਾਬ ਯੂਨੀਵਰਸਿਟੀਆਂ ਦੇ ਲਾਅ ਵਾਲਾ ਨਿਯਮ ਹੈ ਜਿਹਦੇ ਵਿੱਚ ਰਾਜਪਾਲ ਦੀ ਬਜਾਏ ਮੁੱਖ ਮੰਤਰੀ ਸਾਹਿਬ ਨੇ ਹੁਣ ਮਤਲਬ ਚਾਂਸਲਰ ਬਣ ਜਾਣਾ ਜੀ, ਉਹ ਚਾਂਸਲਰ ਬਣਨ ਵਾਲਾ ਮਾਮਲਾ ਹੈ। ਇਸੇ ਤਰ੍ਹਾਂ ਪੰਜਾਬ ਪੁਲਿਸ ਸੋਧ ਬਿੱਲ ਹੈ, ਇਸੇ ਤਰ੍ਹਾਂ ਪੰਜਾਬ ਐਫੀਲੇਟਡ ਕਾਲਜ ਸੋਧ ਬਿੱਲ ਹੈ। ਸੋ 4 ਬਿੱਲ ਨੇ, ਚਾਰੇ ਬਿੱਲਾਂ ਨੂੰ ਰਾਜਪਾਲ ਹੋਰੀ ਰੋਕ ਕੇ ਬੈਠੇ ਨੇ ਤੇ ਹੁਣ ਜਦੋਂ ਇਹ ਚਿੱਠੀ ਜਾਊਗੀ ਤਾਂ ਕਹਿੰਦੇ ਰਾਜਪਾਲ ਨੂੰ ਇਹਦੇ ਪਰ ਫੈਸਲਾ ਲੈਣਾ ਪੈਣਾ, ਕੋਈ ਐਕਸ਼ਨ ਲੈਣਾ ਪੈਣਾ, ਕਿਉਂਕਿ ਸ਼ੁਰੂਆਤ ਦੇ ਵਿੱਚੋਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਰਾਜਪਾਲ ਦੀ ਨਰਮੀ ਔਰ ਪੰਜਾਬ ਸਰਕਾਰ ਦਾ ਰਵੱਈਆ ਕੋਈ ਠਰਮੇ ਵਾਲਾ ਨਜ਼ਰ ਆਉਣ ਲੱਗਿਆ, ਦੋਵਾਂ 'ਚ ਤਾਲਮੇਲ ਹੋਣ ਲੱਗਿਆ। ਠੀਕ ਹੈ, ਹੁਣ ਆ ਜਦੋਂ ਫੈਸਲਾ ਪੂਰਾ ਆਇਆ ਇਸ ਤੋਂ ਬਾਅਦ ਕੀ ਰਾਜਪਾਲ ਦੁਆਰਾ ਕੋਈ ਰੰਗ ਵਟਾਉਣਗੇ ਜਾਂ ਹੁਣ ਚੁੱਪ ਕਰਕੇ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਤਾਮੀਲ ਕਰਨਗੇ ਤੇ ਉਸ ਅਨੁਸਾਰ ਚੱਲਣਗੇ ਜੀ। ਸੋ ਇਸ ਹਵਾਲੇ ਨਾਲ ਮੈਂ ਕੁਝ ਵਿਧਾਨ ਸਭਾ ਦੀ ਜੋ ਜਾਣਦੇ ਨੇ ਜਾਂ ਕਾਨੂੰਨੀ ਪਹਿਲੂਆਂ ਨੂੰ ਜਾਣਦੇ, ਜਦੋਂ ਉਹਨਾਂ ਨਾਲ ਮੈਂ ਰਾਤ ਰਾਬਤਾ ਕਰ ਰਿਹਾ ਸੀ ਤਾਂ ਉਹ ਕਹਿੰਦੇ ਕਿ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਾਂ ਤਾਂ ਤੁਸੀਂ ਸਹੀ ਪਾਓ ਜਾਂ ਤੁਸੀਂ ਮੁੜ ਵਿਚਾਰ ਲਈ ਭੇਜੋ। ਠੀਕ ਹੈ, ਪਰ ਕਹਿੰਦੇ ਕਿ ਉਹ ਕਹਿੰਦੇ ਕਿ ਇਹਦੇ ਵਿਚਾਲੇ ਇੱਕ ਤੀਜਾ ਰਸਤਾ ਵੀ ਰਾਜਪਾਲ ਕੋਲ ਹੈ ਕਿ ਉਹਨਾਂ ਕੋਲ 2 ਨਹੀਂ 3 ਬਦਲ ਨੇ ਜੀ। ਪਹਿਲਾ ਤਾਂ ਉਹਨਾਂ ਕੋਲ ਇਹੀ ਹੈ ਕਿ ਜਦੋਂ ਬਿੱਲ ਵਿਧਾਨ ਸਭਾ 'ਚ ਪਾਸ ਹੋ ਕੇ ਆਵੇ ਉਸ ਵਿਧਾਨ ਸਭਾ ਦੀ ਮਰਿਆਦਾ ਅਨੁਸਾਰ ਬਹੁਮਤ ਦੇ ਹਵਾਲੇ ਨਾਲ ਉਸ ਨੂੰ ਪਾਸ ਕਰ। ਦੂਸਰਾ, ਉਹਨਾਂ ਨੂੰ ਜੇਕਰ ਉਹਦੇ ਪਰ ਕੋਈ ਸ਼ੰਕਾ ਸ਼ੋਭਾ ਕੋਈ ਸਵਾਲ ਹੈ ਤਾਂ ਉਹਦੇ ਪਰ ਨਾ ਨਹੀਂ ਕਰ ਸਕਦੇ, ਉਸ ਨੂੰ ਮੁੜ ਵਿਚਾਰਨ ਦੇ ਲਈ ਵਿਧਾਨ ਸਭਾ ਭੇਜ ਸਕਦੇ ਜੀ। ਅੱਛਾ, ਹੁਣ ਇਹ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ ਉਸ ਦੇ ਵਿੱਚੋਂ ਕੋਈ ਬਦਲਾ ਲਿਆਉਂਦੀ ਆ ਅਗਲੀ ਵਾਰ, ਉਹਦੇ ਵਿੱਚ ਕੋਈ ਸੋਧ ਕਰਦੇ ਆ ਜਾਂ ਹੂ ਨੂੰ ਦੁਬਾਰਾ ਕਹਿ ਕੇ ਭੇਜਦੇ ਆ ਕਿ ਨਹੀਂ ਸਾਡੇ ਵੱਲੋਂ ਸਹੀ ਆ। ਠੀਕ ਹੈ, ਰਾਜਪਾਲ ਕੋਲ ਸਿਰਫ ਇੰਨਾ ਹੀ ਹੈ ਕਿ ਉਹ ਜਾਂ ਤਾਂ ਉਹਦੇ ਪਰ ਦਸਤਖਤ ਕਰਕੇ ਸਹੀ ਕਰ ਦੇਵੇ ਜਾਂ ਉਸ ਨੂੰ ਮੁੜ ਵਿਚਾਰ ਲਈ ਵਿਧਾਨ ਸਭਾ ਭੇਜ ਦੇ। ਪਰ ਤੀਸਰਾ ਬਦਲ ਉਹਦੇ ਕੋਲ ਹੈ ਕਿ ਉਹ ਰਾਸ਼ਟਰਪਤੀ ਨੂੰ ਸਿੱਧੇ ਭੇਜ ਸਕਦਾ ਜੀ। ਸੋ ਹੁਣ ਕੀ ਪੰਜਾਬ ਦੇ ਰਾਜਪਾਲ ਅੱਲਾ ਬਚਾਉਣਗੇ, ਆਪਣਾ ਜਾਨ ਖੁਲਾਸੀ ਕਰਨਗੇ ਕਿ ਉਹ ਕਹਿਣਗੇ ਜੀ ਮੈਂ ਤਾਂ ਰਾਸ਼ਟਰਪਤੀ ਨੂੰ ਭੇਜ ਦਿੱਤੇ, ਰਾਸ਼ਟਰਪਤੀ ਸਾਹਿਬ ਦੇਖਣ, ਜਾਂ ਉਹ 4 ਬਿੱਲਾਂ ਨੂੰ ਪਾਸ ਕਰਨਗੇ ਜਾਂ ਇਹਨਾਂ ਨੂੰ ਮੁੜ ਵਿਚਾਰ ਲਈ ਭੇਜਣਗੇ। ਤੇ ਕਹਿੰਦੇ ਜੇ ਮੁੜ ਵਿਚਾਰ ਲਈ ਆਉਂਦੇ ਨੇ ਤਾਂ ਕੱਲ ਹੀ ਮੁੱਖ ਮੰਤਰੀ ਸਾਹਿਬ ਨੇ ਆਪਣੇ ਮਾਹਿਰਾਂ ਨਾਲ ਸਲਾਹ ਕੀਤੀ ਕਿ ਆਪਾਂ ਜਿਹੜਾ ਹੁਣ 28 ਤਰੀਕ ਨੂੰ ਬੁਲਾਉਣਾ ਹੈ ਉਹਦੇ 'ਚ ਫਿਰ ਇਹਨਾਂ 'ਚੋਂ ਇੱਕ ਅੱਧਾ ਬਿੱਲ ਵਾਪਸ ਆ ਗਿਆ ਉਹ 'ਚ ਫੇਰ ਲਿਆ ਕੇ ਹੂਬੂ ਪਾਸ ਕਰ ਦੋ। ਹਾਂਜੀ, ਦੂਜੀ ਵਾਰੀ ਕਹਿੰਦੇ ਪਾਸ ਕਰਨੇ ਰਾਸ਼ਟਰਪਤੀ ਕੋਲ ਭੇਜਣੇ ਪੈਣੇ ਜਾਂ ਫਿਰ ਪਾਸ ਕਰਨੇ ਪੈਣੇ ਜੋ ਮੁੜ ਵਿਚਾਰ ਆ ਗਿਆ। ਸੋ ਇਸ ਲਈ ਰਾਜਪਾਲ ਲਈ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਹਰ ਜਾਣਾ ਆਸਾਨ ਨਹੀਂ ਹੋਏਗਾ। ਇਸੇ ਲਈ ਇਹ ਚਰਚਾ ਚੱਲੀ ਹੈ ਕਿ ਰਾਜਪਾਲ ਸਾਹਿਬ ਹੁਣ ਤਾਂ ਬਿੱਲ ਪਾਸ ਕਰਨੇ ਹੀ ਪੈਣੇ ਆ। ਸੋ ਇਹ ਪਾਸ ਹੁੰਦੇ ਆ ਜਾਂ ਵਾਪਸ ਆਉਂਦੇ ਆ ਜਾਂ ਰਾਸ਼ਟਰਪਤੀ ਕੋਲ ਜਾਂਦੇ ਆ, ਇਹ ਆਉਣ ਵਾਲੇ 2-3 ਦਿਨਾਂ 'ਚ ਸਪਸ਼ਟ ਹੋ ਜਾਏਗਾ। ਅੱਜ ਚਿੱਠੀ ਜਾਣ ਦੀ ਪੂਰੀ ਸੰਭਾਵਨਾ ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਪਾਂ ਪੰਜਾਬ ਦੀ। ਕਹਿੰਦੇ ਆਮਦਨ ਪੱਖੋਂ ਫਸੱਡੀ ਹੈ ਪਰ ਕਰਜ਼ਾ ਲੈਣ 'ਚ ਮੋਹਰੀ ਹੈ ਜੀ। ਪ੍ਰਵੀਨ ਜੀ, ਇਹ ਅਹਿਮ ਪਹਿਲੂ ਹੈ। ਇਹ ਅਸੀਂ ਪੰਜਾਬ ਸਰਕਾਰ ਦੇ ਹਵਾਲੇ ਨਾਲ ਗੱਲ ਨਹੀਂ ਕਰ ਰਹੇ, ਇਹ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਵਾਸੀਆਂ ਦੇ ਹਵਾਲੇ ਨਾਲ ਜੀ। ਅੱਛਾ, ਪੰਜਾਬ ਦੇ ਨਿਵਾਸੀਆਂ ਦੇ ਹਵਾਲੇ ਨਾਲ। ਇਹ ਫਿਕਰਮੰਦੀ ਵਾਲਾ ਪਹਿਲੂ 2 ਪਾਸਿਓਂ ਹੈ। ਇੱਕ ਫਿਕਰਮੰਦੀ ਵਾਲਾ ਪਹਿਲੂ ਇਸ ਪਾਸਿਓਂ ਕਿ ਪੰਜਾਬ ਦੇਸ਼ ਦੇ ਉਹਨਾਂ ਮੁਰਲੇ 2 ਸੂਬਿਆਂ 'ਚ ਸ਼ਾਮਲ ਹੈ ਜਿਹੜੇ ਸਭ ਤੋਂ ਵੱਧ ਪਰਸਨਲ ਲੋਨ ਲੈਂਦੇ ਆ। ਠੀਕ ਹੈ, ਔਰ ਪਰਸਨਲ ਲੋਨ ਬਾਕੀ ਸਾਰੇ ਤਰ੍ਹਾਂ ਦੇ ਲੋਨ ਨਾਲੋਂ ਕਿਤੇ ਜ਼ਿਆਦਾ ਵਿਆਜ ਵਾਲਾ ਹੁੰਦਾ ਜ਼ਮੀਨ ਤੇ, ਹੈ ਨਾ, ਤੁਸੀਂ ਆਪਣੀ ਮਤਲਬ ਕਿਸੇ ਮਕਾਨ ਤੇ, ਕਿਸੇ ਕਾਰ ਲੋਨ, ਘਰ ਲੋਨ, ਕਿਸੇ ਹੋਰ ਕੰਮਾਂ ਲਈ ਲੋਨ, ਕੋਈ ਕਾਰੋਬਾਰੀ ਲੋਨ, ਉਹ ਸਾਰੇ ਲੋਨ ਨਾਲੋਂ ਇਸ ਪਰਸਨਲ ਲੋਨ ਤੇ ਸਿੱਧੀ ਵਿਆਜ ਦਰ ਵੱਧ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਕੋਈ ਡਾਕੂਮੈਂਟ ਨਹੀਂ ਦੇਣਾ। ਬੇਸ਼ੱਕ ਇਹਦਾ ਹੱਦ ਬੰਨਾ ਘੱਟ ਹੁੰਦਾ ਕਿ 3 ਲੱਖ ਲੈ ਸਕਦੇ ਹੋ, 5 ਲੱਖ ਲੈ ਸਕਦੇ ਹੋ, 10 ਲੱਖ ਲੈ ਸਕਦੇ ਹੋ। ਉਹ ਅਗਲੇ ਦੀ ਆਮਦਨ ਦਾ ਉਹ 10 ਗੁਣਾ ਕਰ ਲੈਂਦੇ ਨੇ, ਹੈ ਨਾ, ਕਿ ਹਾਂਜੀ ਇੰਨਾ ਲੋਨ ਇਹਨੂੰ ਪਰਸਨਲ। ਉੱਥੇ ਕੋਈ ਕਾਗਜ਼ ਪੱਤਰ ਦੀ ਲੋੜ ਨਹੀਂ, ਅੱਜ ਜਾਓ ਤੇ ਅੱਧੇ ਘੰਟੇ ਬਾਅਦ ਤੁਹਾਡੇ ਖਾਤੇ 'ਚ ਪੈਸੇ ਆ ਜਾਂਦੇ ਆ। ਸੋ ਇਸ ਨੇ ਲੋਕਾਂ ਨੂੰ ਐਂ ਲੱਗਦਾ ਕਿ ਆਸਾਨ ਹੈ। ਔਰ ਕਈ ਲੋਕ ਤਾਂ ਸਿਰਫ ਇਸ ਚੱਕਰ 'ਚ ਕਿ ਮੇਰਾ ਜਾਣ ਵਾਲਾ ਬੈਂਕ 'ਚ ਹੈਗਾ, ਮੇਰੀ ਪਹਿਚਾਣ ਵਾਲਾ ਬੈਂਕ 'ਚ ਹੈਗਾ, ਆਪਣਾ ਰਿਸ਼ਤੇਦਾਰ ਬੈਂਕ 'ਚ ਹੈਗਾ, ਲੋੜ ਨਹੀਂ, ਚੱਲ ਤੂੰ ਹੀ ਮੈਨੂੰ ਲੋਨ ਦਵਾ ਦੇ। ਠੀਕ ਹੈ,
ਸੋ ਇਸ ਲਈ ਇਹ ਚੀਜ਼ਾਂ ਦਾ ਪ੍ਰਾਈਵੇਟ ਬੈਂਕ ਪ੍ਰਾਈਵੇਟ ਕੰਪਨੀਆਂ ਫਾਇਦਾ ਚੱਕ ਰਹੀਆਂ। ਔਰ ਪੰਜਾਬ ਦੇ ਵਿੱਚ ਇਸ ਮੌਕੇ ਸਭ ਤੋਂ ਵੱਧ ਲੋਨ ਲੈਣ ਵਾਲੇ ਦੋ ਸੂਬਿਆਂ 'ਚ ਪੰਜਾਬ ਦੂਜੇ ਨੰਬਰ ਤੇ ਹੈ। ਪਹਿਲੇ ਨੰਬਰ ਤੇ ਇਸ ਪਰਸਨਲ ਲੋਨ ਦੇ ਮਾਮਲੇ 'ਚ ਬਿਹਾਰ ਹੈ, ਠੀਕ ਹੈ, ਦੂਏ ਨੰਬਰ ਤੇ ਪੰਜਾਬ ਹੈ। ਹੁਣ ਇਹਦਾ ਇੱਕ ਪਹਿਲੂ ਤਾਂ ਇਹ ਹੈ, ਜੇਕਰ ਤੁਸੀਂ ਇਸ ਪਹਿਲੂ ਨੂੰ ਸਮਝਣਾ, ਕਹਿੰਦੇ ਦੇਸ਼ ਦੀ ਕਰੀਬ 90% ਆਬਾਦੀ ਜਿਹੜੇ 14 ਸੂਬਿਆਂ 'ਚ ਰਹਿੰਦੀ ਹੈ ਭਾਰਤ 'ਚ, ਉਹਨਾਂ 14 ਸੂਬਿਆਂ 'ਚ ਕਮਾਈ ਦੇ ਮੁਕਾਬਲੇ ਪਰਸਨਲ ਲੋਨ ਲੈਣ ਦੇ ਵਿੱਚ ਪਿਛਲੇ 3 ਸਾਲਾਂ 'ਚ ਦਰ ਦੁੱਗਣੀ ਹੋਈ ਹੈ। 2020 ਤੋਂ ਲੈ ਕੇ 2023 ਤੱਕ ਦੇ ਅੰਕੜੇ ਨੇ ਇਹ ਜੀ। ਇਸ ਅੰਕੜਿਆਂ 'ਚ ਇਹ ਖਬਰ ਨਿਕਲ ਕੇ ਆਈ ਕਿ 2020 ਤੋਂ 2023 ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਤਾਂ ਬਿਹਾਰ ਦੇ ਵਿੱਚ 25% ਵਧੀ ਜੀ, ਪਰ ਉਹਦੀ ਲੋਨ ਲੈਣ ਦੀ ਸਮਰੱਥਾ, ਜਿਹੜੀ ਲੋਨ ਦੀ ਦਰ ਸੀ, ਉਹ 85% ਵਧ ਗਈ। ਬਿਹਾਰ ਨੰਬਰ 1 ਤੇ ਹੈ। ਆਮਦਨ 'ਚ ਪ੍ਰਤੀ ਵਿਅਕਤੀ ਆਮਦਨ 'ਚ ਵਾਧਾ ਹੋ ਰਿਹਾ 24.71%, ਲਗਭਗ 25%। ਜੀ ਜੀ, ਠੀਕ ਹੈ। ਪਰ ਪਰਸਨਲ ਲੋਨ ਲੈਣ ਦੀ ਦਰ ਵਧੀ 85%। ਮਤਲਬ ਇਹ ਦਰ ਦਾ ਜਿਹੜਾ ਫਰਕ ਆ ਗਿਆ ਆਪਸ ਵਿੱਚ ਆਮਦਨ ਤੇ ਲੋਨ ਲੈਣ 'ਚ, ਉਹ 60% ਦਾ ਫਰਕ ਹੈ। ਇਹ ਗੜਬੜ ਕਰਦਾ। ਫਿਰ ਇਸੇ ਤਰ੍ਹਾਂ ਪੰਜਾਬ ਹੈ, ਦੂਏ ਨੰਬਰ ਤੇ ਪੰਜਾਬ ਹੈ। ਪੰਜਾਬ ਦੀ ਇਹਨਾਂ 3 ਸਾਲਾਂ 'ਚ ਪ੍ਰਤੀ ਵਿਅਕਤੀ ਆਮਦਨ ਤਾਂ ਵਧੀ ਮਾਤਰ 16%। ਹਾਂਜੀ, 15.92% ਪ੍ਰਤੀ ਵਿਅਕਤੀ ਆਮਦਨ 'ਚ ਵਾਧਾ ਹੋਇਆ ਪਿਛਲੇ 3 ਸਾਲਾਂ 'ਚ, ਠੀਕ ਹੈ। ਪਰ ਲੋਨ ਵੱਧ ਗਿਆ ਸਾਡਾ 60%, 58.67% ਹੀ ਸਾਡਾ ਪਰਸਨਲ ਲੋਨ ਵੱਧ ਗਿਆ। ਮਤਲਬ ਇਹ ਜਿਹੜਾ ਪਾੜਾ ਏ ਆਮਦਨ ਤੇ ਲੋਨ ਦੇ ਵਿਚਾਲੇ, ਇਹ 42.75% ਹੈ। ਠੀਕ ਹੈ, ਅੱਛਾ। ਤੇ ਅਸੀਂ ਦੇਸ਼ ਦੇ ਵਿੱਚ ਦੂਏ ਨੰਬਰ ਤੇ ਆ ਗਏ। ਇੱਥੋਂ ਅੰਦਾਜ਼ਾ ਲਾ ਲਓ ਕਿ ਅਸੀਂ ਕਿਸ ਸਥਿਤੀ 'ਚ ਆ। ਪੰਜਾਬ 'ਚ 3 ਸਾਲਾਂ 'ਚ ਪ੍ਰਤੀ ਵਿਅਕਤੀ ਆਮਦਨ ਵਧੇ 16% ਤੇ ਲੋਨ ਵੱਧ ਜਾਵੇ ਸਾਡਾ 58%। ਮਤਲਬ ਪਾੜਾ ਦੋਵਾਂ ਦੇ ਵਿਚਾਲੇ ਵੱਧ ਜਾਵੇ 42%। ਇਹਦੀ ਪੂਰਤੀ ਕਰਨੀ ਔਖੀ ਹੁੰਦੀ ਹੈ। ਔਰ ਇਸ ਤੋਂ ਬਾਅਦ ਫਿਰ ਝਾਰਖੰਡ ਹੈ ਜੀ, ਹਰਿਆਣਾ ਹੈ। ਹਰਿਆਣੇ ਦੇ ਵਿੱਚ ਇਹ ਪਾੜਾ ਜਿਹੜਾ ਹੈਗਾ 38% ਦਾ ਹੈ, ਯੂਪੀ 'ਚ ਇਹ ਪਾੜਾ 29% ਦਾ ਹੈ, ਗੁਜਰਾਤ 'ਚ ਇਹ ਪਾੜਾ 28% ਦਾ ਹੈ, ਰਾਜਸਥਾਨ 'ਚ ਇਹ ਪਾੜਾ 26% ਦਾ ਹੈ ਤੇ ਮੱਧ ਪ੍ਰਦੇਸ਼ ਹੈ ਜੀ 21% ਦਾ ਪਾੜਾ। ਸਾਡੇ ਨਾਲੋਂ ਸਾਰੇ ਥੱਲੇ। ਪਰ ਜੇਕਰ ਦੂਆ ਪੱਖ ਦੇਖਣਾ ਹੋਵੇ ਤਾਂ ਇਸ ਮੌਕੇ ਇਹ ਅੰਕੜੇ ਬੈਂਕ ਦੇ ਹਵਾਲੇ ਨਾਲ ਆਏ ਨੇ, ਕਿਉਂਕਿ ਬੈਂਕ ਨੂੰ ਫਿਕਰ ਹੋਈ ਹੈ, ਆਰਬੀਆਈ ਨੂੰ ਇਸ ਹਵਾਲੇ ਨਾਲ ਫਿਕਰ ਹੋਈ ਹੈ। ਉਹ ਬੈਂਕਾਂ ਨਾਲ ਇਸ ਮਸਲੇ ਤੇ ਰਾਬਤਾ ਕਰ ਰਿਹਾ ਕਿ ਜੇਕਰ ਪਰਸਨਲ ਲੋਨ ਵੱਧਦਾ ਹੈ ਔਰ ਉਹ ਪਰਸਨਲ ਲੋਨ ਔਰ ਲੋਕਾਂ ਦੀ ਆਮਦਨ 'ਚ ਪਾੜਾ ਹੈ ਤਾਂ ਇਹਦਾ ਮਤਲਬ ਡਿਫਾਲਟਰ ਵਧਣਗੇ। ਜੇ ਡਿਫਾਲਟਰ ਵਧਣਗੇ ਤਾਂ ਬੈਂਕ ਮਰਨਗੇ ਜੀ। ਇਸ ਲਈ ਆਰਬੀਆਈ ਨੇ ਇਸ ਮਸਲੇ ਤੇ ਗੌਰ ਕਰਨਾ ਸ਼ੁਰੂ ਕੀਤਾ ਕਿ ਤੁਸੀਂ ਆਪਣੀਆਂ ਮਤਲਬ ਨਿੱਜੀ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਜਾਂ ਆਪਣੇ ਅੰਕੜੇ ਦਰੁਸਤ ਕਰਨ ਦੇ ਚੱਕਰ 'ਚ ਕਿ ਅਸੀਂ ਇੰਨਾ ਪੈਸੇ ਦਾ ਸਰਕੂਲਰ ਕਰਤਾ ਜੀ, ਇੰਨਾ ਘਮਾਤਾ ਜੀ ਪੈਸਾ ਮਾਰਕੀਟ 'ਚ ਨਾ, ਸੋ ਉਸ ਚੱਕਰ 'ਚ ਕਹਿੰਦੇ ਤੁਸੀਂ ਕਿਤੇ ਬੈਂਕ ਦਾ ਭੱਠਾ ਨਾ ਬਿਠਾ ਲਿਓ। ਇਹਦੇ ਲਈ ਹੁਣ ਆਰਬੀਆਈ ਸਖਤ ਹੋਣ ਬਾਰੇ ਸੋਚ ਰਿਹਾ, ਖਾਸ ਕਰ ਪਰਸਨਲ ਲੋਨ ਦੇ ਹਵਾਲੇ ਨਾਲ। ਠੀਕ ਹੈ। ਸੋ ਇੱਕ ਪਾਸੇ ਤਾਂ ਆਪਾਂ ਇਸ ਹਵਾਲੇ ਨਾਲ ਗੱਲ ਕਰ, ਪਰ ਦੂਆ ਪੱਖ ਇਹ ਤੋਂ ਅਹਿਮ ਹੈ ਪ੍ਰਵੀਨ। ਦੂਆ ਪੱਖ ਅਹਿਮ ਇਹ ਆ ਕਿ ਬਿਹਾਰ ਵਰਗਾ ਸੂਬਾ ਪਿਛਲੇ 3 ਸਾਲਾਂ 'ਚ ਆਮਦਨ ਵੱਧਦੀ ਹੈ 24.71%। ਵਿਅਕਤੀ ਆਮਦਨ 'ਚ ਵਾਧਾ ਹੁੰਦਾ ਜੀ ਜੀ। ਸਾਡਾ ਗਵਾਂਢੀ ਸੂਬਾ ਹਰਿਆਣਾ, ਠੀਕ ਹੈ, ਪ੍ਰਤੀ ਵਿਅਕਤੀ ਆਮਦਨ 'ਚ ਪਿਛਲੇ 3 ਸਾਲਾਂ 'ਚ ਵਾਧਾ ਹੁੰਦਾ 26%, 25.57% ਲਗਭਗ। ਸਾਡਾ ਗਵਾਂਢੀ ਸੂਬਾ ਹੈ ਰਾਜਸਥਾਨ, ਠੀਕ ਹੈ ਜੀ, ਪ੍ਰਤੀ ਵਿਅਕਤੀ ਆਮਦਨ 'ਚ ਵਾਧਾ ਹੁੰਦਾ 35%, 34.68% ਪ੍ਰਤੀ ਵਿਅਕਤੀ ਆਮਦਨ। ਝਾਰਖੰਡ ਵਰਗੇ ਸੂਬੇ ਦੀ ਵੀ ਪ੍ਰਤੀ ਵਿਅਕਤੀ ਆਮਦਨ ਵੱਧਦੀ ਹੈ 28% ਪਿਛਲੇ 3 ਸਾਲਾਂ 'ਚ। ਅੱਛਾ। ਹੋਰ ਛੱਡੋ, ਯੂਪੀ ਵਰਗੇ ਸੂਬੇ ਦੀ ਵੀ 35% ਵਿਅਕਤੀ ਆਮਦਨ 'ਚ ਵਾਧਾ, ਤੇ ਸਾਡਾ ਪਿਛਲੇ 3 ਸਾਲਾਂ 'ਚ 16% ਵੀ ਪੂਰਾ ਨਹੀਂ ਹੋਇਆ, 15.92% ਹੈ। ਤੁਸੀਂ ਇੱਥੋਂ ਹਿਸਾਬ ਲਾਓ, ਇੱਕ ਸੂਬਾ ਹੈਗਾ ਰਾਜਸਥਾਨ, ਸੂਬਾ ਹੈਗਾ ਮੱਧ ਪ੍ਰਦੇਸ਼, ਇੱਕ ਸੂਬਾ ਹੈਗਾ ਗੁਜਰਾਤ। ਤਿੰਨ ਸੂਬੇ ਨੇ ਜਿਹੜੇ 30% ਤੋਂ ਉੱਪਰ ਆਮਦਨ ਵਧੀ ਹੈ ਇਹਨਾਂ ਦੀ। ਗੁਜਰਾਤ ਦੀ 32 ਹੈ, ਰਾਜਸਥਾਨ ਦੀ 35 ਹੈ, ਮੱਧ ਪ੍ਰਦੇਸ਼ ਦੀ 34 ਹੈ। ਇੱਧਰ ਬਿਹਾਰ ਵਰਗਾ ਸੂਬਾ, ਇੱਧਰ ਝਾਰਖੰਡ ਵਰਗਾ ਸੂਬਾ, ਹਰਿਆਣੇ ਵਰਗਾ ਸੂਬਾ ਹੈ ਨਾ, ਇਹ ਸਾਰੇ ਸੂਬੇ ਉਹ ਨੇ ਜਿਨ੍ਹਾਂ ਦੀ 20% ਤੋਂ ਉੱਪਰ ਹੈ। 25 ਦੇ ਨੇੜੇ ਹੈ, ਝਾਰਖੰਡ 28% ਹੈ, ਹਰਿਆਣਾ 25% ਹੈ, ਤੇ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਹੜਾ 20% ਤੋਂ ਵੀ ਥੱਲੇ ਰਹਿ ਗਿਆ। ਇਹਦੀ ਪ੍ਰਤੀ ਵਿਅਕਤੀ ਆਮਦਨ ਪਿਛਲੇ 3 ਸਾਲਾਂ 'ਚ ਮਾਤਰ 15.92% ਵਧੀ।
ਇਹਦਾ ਮਤਲਬ ਸਾਡੇ ਲੋਕਾਂ ਦੀ ਆਮਦਨ ਚ ਵਾਧਾ ਨਹੀਂ ਹੋ ਰਿਹਾ, ਸਾਡਾ ਗਰੀਬੀ ਦਰ ਵੱਧ ਰਹੀ ਹੈ, ਔਰ ਸਰਕਾਰ ਸਾਨੂੰ ਆਟਾ ਦਾਲ ਸਾਨੂੰ ਮੁਫਤ ਸਕੀਮਾਂ, ਮੁਫਤ ਰਿਓੜੀਆਂ, ਰੁਜ਼ਗਾਰ ਦੇ ਪ੍ਰਬੰਧਾਂ ਦਾ ਕੋਈ ਹੀਲਾ ਵਸੀਲਾ ਨਹੀਂ। ਜੇ ਘਰਾਂ 'ਚ ਰੁਜ਼ਗਾਰ ਆਊਗਾ ਤਾਂ ਹੀ ਆਮਦਨ ਆਊਗੀ ਨਾ। ਇਕੱਲੇ ਨਿਯੁਕਤੀ ਪੱਤਰ ਵੰਡ ਕੇ ਤਾਂ ਆਮਦਨ ਆਉਣੀ ਨਹੀਂ ਘਰੇ। ਉਹਨਾਂ ਨੂੰ ਸਟੇਸ਼ਨ ਦੇਣੇ ਵੀ ਤਾਂ ਪੈਣੇ ਆ, ਕੁਰਸੀ ਦੇਣੀ ਵੀ ਤਾਂ ਪੈਣੀ ਆ, ਕੰਮ ਲੈਣਾ ਵੀ ਤਾਂ ਪੈਣਾ, ਤਾਂ ਤਨਖਾਹ ਦਓਗੇ ਨਾ। ਤੇ ਜਦੋਂ ਤਨਖਾਹ ਹੀ ਨਹੀਂ ਆਉਣੀ ਤਾਂ ਪ੍ਰਤੀ ਵਿਅਕਤੀ ਆਮਦਨ ਵਧਣੀ ਕਿੱਥੇ ਆ। ਸੋ ਇਸ ਲਈ ਅਸੀਂ ਬਿਹਾਰ ਨਾਲੋਂ, ਅਸੀਂ ਝਾਰਖੰਡ ਨਾਲੋਂ, ਅਸੀਂ ਹਰਿਆਣੇ ਨਾਲੋਂ, ਅਸੀਂ ਯੂਪੀ ਨਾਲੋਂ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਵਰਗੇ ਸੂਬਿਆਂ ਨਾਲੋਂ ਵੀ ਸਾਡੀ ਪ੍ਰਤੀ ਵਿਅਕਤੀ ਆਮਦਨ ਦੀ ਦਰ ਘਟਦੀ ਜਾ ਰਹੀ ਹੈ। ਉਹਨਾਂ ਦੇ ਮੁਕਾਬਲੇ ਅਸੀਂ ਬਰਾਬਰਤਾ ਤਾਂ ਨਹੀਂ ਵੱਧ ਰਹੇ। ਸੋ ਜਦੋਂ ਮਤਲਬ ਕੋਈ ਗੱਲਾਂ ਦੀ ਗੱਲ ਆਉਂਦੀ ਹੈ ਕੇਂਦਰ ਦੇ ਵੱਲ, ਫਿਰ ਕਹਿੰਦੇ ਇੱਕ ਦੇਸ਼ ਇੱਕ ਪਾਲਿਸੀ, ਕਾਹ ਪਾਲਿਸੀ। ਸੋ ਇਹਦਾ ਮਤਲਬ ਪੰਜਾਬ ਨਾਲ ਕੇਂਦਰ ਦੀਆਂ ਨੀਤੀਆਂ ਦਾ ਵੀ ਕੋਈ ਧੱਕਾ ਹੈ, ਤੇ ਪੰਜਾਬ ਦੀਆਂ ਆਪਣੀਆਂ ਸੂਬੇ ਦੀਆਂ ਸਰਕਾਰਾਂ ਦੀ ਵੀ ਨਲਾਇਕੀ ਹੈ, ਜਿਹਦੇ ਕਾਰਨ ਪੰਜਾਬ ਦੇ ਲੋਕਾਂ ਦੀ ਆਮਦਨ 'ਚ ਬਾਕੀ ਸੂਬਿਆਂ ਦੇ ਮੁਕਾਬਲੇ ਦੀ ਦਰ ਨਾਲ ਵਾਧਾ ਨਹੀਂ ਹੋ ਰਿਹਾ। ਪਰ ਲੋਨ ਲਾਈਨ 'ਚ ਅਸੀਂ ਉਹਨਾਂ ਤੋਂ ਕਿਤੇ ਮੂਹਰੇ ਚੱਲ ਗਏ। ਅਸੀਂ 42% ਪਾੜਾ, ਜਦੋਂ ਕਿ ਬਾਕੀ ਸਾਰੇ ਸੂਬਿਆਂ ਦਾ ਇਕੱਲੇ ਬਿਹਾਰ ਨੂੰ ਛੱਡ ਕੇ ਸਾਡੇ ਨਾਲੋਂ ਕਿਤੇ ਘੱਟ ਪਾੜਾ। ਸੋ ਇਹ ਫਿਕਰਮੰਦੀ ਵਾਲਾ ਪਹਿਲੂ ਆ ਪ੍ਰਵੀਨ ਜੀ। ਜੀ ਬਿਲਕੁਲ। ਤੇ ਸ਼ਰਮਾ ਜੀ, ਅਗਲੀ ਗੱਲ ਕਰੀਏ 1000 ਰੁਪਏ ਦੀ। ਕਹਿੰਦੇ ਇਹ ਹੁਣ ਪੁੱਛ ਰਹੀਆਂ ਬੀਬੀਆਂ ਇੱਕ ਦੂਜੀ ਨੂੰ ਕਿ ਤੂੰ ਵੀ 1000 ਰੁਪਇਆ ਮਹੀਨੇ ਜਿਹੜਾ ਹਰ ਮਹੀਨੇ ਲੈਣਾ ਹੈ, ਉਹਨਾਂ ਦੀ ਸੂਚੀ 'ਚ ਹੈਗੀਆਂ ਕੋਈ ਲਿਸਟਾਂ ਲੁਸਟਾਂ ਬਣ ਗਈਆਂ ਜੀ? ਬਿਲਕੁਲ ਪ੍ਰਵੀਨ ਜੀ, ਲਿਸਟਾਂ ਬਣ ਗਈਆਂ ਜੀ। ਪੰਜਾਬ ਸਰਕਾਰ ਪੰਜਾਬ ਦੀਆਂ ਬੀਬੀਆਂ ਨੂੰ 1000 ਰੁਪਇਆ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰਕੇ ਹੀ ਸੱਤਾ ਚੱਲੀ। ਔਰ ਇਹ ਵਾਅਦਾ ਉਹਨਾਂ ਦਾ ਵਫਾ ਹੋ ਗਿਆ ਸੀ ਕਿ ਲੋਕਾਂ ਨੂੰ ਲੱਗਿਆ ਕਿ ਬਈ ਇਹ ਆਮ ਆਦਮੀ ਪਾਰਟੀ ਕਰ ਦੂਗੀ। ਦਿੱਲੀ 'ਚ ਇਹਨਾਂ ਨੇ ਬਿਜਲੀ ਪਾਣੀ ਮੁਫਤ ਕੀਤਾ, ਤੇ ਪੰਜਾਬ ਵਾਲਿਆਂ ਨਾਲ ਵੀ ਵਾਅਦਾ ਕੀਤਾ ਕਿ ਬਿਜਲੀ ਪਾਣੀ ਮੁਫਤ ਤੇ 1000 ਰੁਪਇਆ ਪੰਜਾਬ ਦੀ ਹਰ ਬੀਬੀ ਨੂੰ। ਤੇ ਜਿਹਨੂੰ ਲੈ ਕੇ ਪੰਜਾਬ ਦੇ ਸਿਆਸੀ ਲੀਡਰਾਂ ਨੇ ਸਵਾਲ ਵੀ ਖੜੇ ਕੀਤੇ ਸੀ ਕਿ ਹਰਸਿਮਰਤ ਨੂੰ ਵੀ 1000 ਪਾਉਂਗੇ। ਨਵਜੋਤ ਸਿੱਧੂ ਕਹਿੰਦਾ ਮੇਰੀ ਘਰ ਵਾਲੇ ਨੂੰ ਵੀ ਤੁਹਾਡੇ 1000 ਦੀ ਲੋੜ ਹੈ। ਸੋ ਜਦ ਆਮ ਆਦਮੀ ਪਾਰਟੀ ਦੇ ਲੀਡਰ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੱਕ ਹਰ ਸਟੇਜ ਤੇ ਕਹਿੰਦੇ ਸੀ ਪੰਜਾਬ ਦੀ ਹਰ ਮਾਤਾ, ਭੈਣ, ਬੀਬੀ ਦੇ ਧੀ ਦੇ ਖਾਤੇ 'ਚ 1000 ਰੁਪਇਆ ਆਊਗਾ। 18 ਸਾਲ ਤੋਂ ਉੱਪਰ ਵਾਲੀ ਹਰ ਬੀਬੀ ਨੂੰ 1000 ਰੁਪਇਆ ਦੇਵਾਂਗੇ। ਪੰਜਾਬ ਦੇ ਵਿੱਚ ਇਸ ਮੌਕੇ 1 ਕਰੋੜ ਤੋਂ ਵੱਧ ਬਤੌਰ ਬੀਬੀਆਂ ਵੋਟਰ ਦਰਜ ਨੇ। ਠੀਕ ਹੈ। 1 ਕਰੋੜ 2 ਲੱਖ ਤੋਂ ਵੱਧ ਬੀਬੀਆਂ ਵੋਟਰ ਦਰਜ ਨੇ। ਤੇ ਪੰਜਾਬ ਸਰਕਾਰ 1 ਕਰੋੜ ਵੋਟਰ ਬੀਬੀਆਂ ਦੇ ਵਿੱਚੋਂ 1.5 ਲੱਖ ਬੀਬੀਆਂ ਨੂੰ 1000 ਰੁਪਇਆ ਮਹੀਨਾ ਦੇਣ ਜਾ ਰਹੀ ਹੈ। ਤੇ ਇਹ ਗਿਣਤੀ ਹੌਲੀ ਹੌਲੀ ਵਧਾ ਕੇ 10 ਲੱਖ ਤੱਕ ਲੈ ਕੇ ਜਾਣਗੇ। ਅੱਛਾ। 4 ਪੜਾਵਾਂ 'ਚ ਦੇਣਾ ਕਹਿੰਦੇ। 10 ਲੱਖ ਬੀਬੀਆਂ ਨੂੰ ਦੇ ਦਾਂਗੇ, ਤੇ ਵੋਟਾਂ ਨੇੜੇ ਜਾ ਕੇ ਜੇ ਲੱਗਿਆ ਤਾਂ ਗਿਣਤੀ ਥੋੜੀ ਜਿਹੀ ਹੋਰ ਵਧਾ ਕੇ 40 ਤੋਂ 60 ਲੱਖ ਤੱਕ ਲੈ ਜਾਾਂਗੇ ਜੀ। ਮਤਲਬ 1 ਕਰੋੜ ਚੋਂ 50 ਲੱਖ ਤੱਕ ਵੀ ਬੀਬੀਆਂ ਨੂੰ 1000 ਰੁਪਇਆ ਮਿਲਣ ਦੀ ਆਸ ਨਹੀਂ ਹੈਗੀ। ਵੈਸੇ ਤਾਂ ਇਹ ਪਹਿਲਾਂ ਹੀ ਸਵਾਲ ਸੀਗਾ ਕਿ ਕੋਈ ਕ੍ਰਾਈਟੇਰੀਆ ਤਾਂ ਰੱਖੋ ਕਿ ਨੌਕਰੀ ਪੇਸ਼ੇ ਦਾ ਕੀ ਕਰਨਾ ਹੈ, ਕੋਈ ਬਿਜ਼ਨਸ ਕਰਦੀ ਹੈ ਬੀਬੀ, ਉਹਦਾ ਕੀ ਕਰਨਾ ਹੈ। ਸੋ ਇਹ ਸਾਰੇ ਸਵਾਲ ਤਾਂ ਸੀਗੇ। ਪਰ ਜਦੋਂ ਸਰਕਾਰ, ਜਦੋਂ ਕਿਸੇ ਪਾਰਟੀ ਨੇ ਵੋਟਾਂ ਲੈਣੀਆਂ ਹੁੰਦੀਆਂ, ਫਿਰ ਉਹ ਕਹਿੰਦੀ ਹੈ ਖੁੱਲਾ ਗੱਫਾ ਆਉਂਦੀ ਹੈ, ਫਿਰ ਲੱਗਦੀ ਹੈ ਕਿ ਨਹੀਂ ਐ ਕਰ ਲਓ, ਕਿਉਂਕਿ ਹੁਣ ਪਤਾ ਹੈ ਕਿ ਖਜ਼ਾਨਾ ਤਾਂ ਭਾਰ ਝੱਲਦਾ ਨਹੀਂਗਾ। ਆਪਣਾ ਵਾਅਦਾ ਪੂਰਾ ਕਰਕੇ ਬੋਰਡ ਵੀ ਲਾਉਣੇ ਆ, ਅਖਬਾਰਾਂ ਨੂੰ ਇਸ਼ਤਿਹਾਰ ਵੀ ਦੇਣੇ ਆ, ਹੋਰ ਸੂਬਿਆਂ 'ਚ ਪ੍ਰਚਾਰ ਵੀ ਕਰਨਾ, ਤੇ ਪੰਜਾਬ ਦੀਆਂ ਬੀਬੀਆਂ ਤੋਂ 2024 'ਚ ਵੋਟਾਂ ਵੀ ਲੈਣੀਆਂ। ਬਿਲਕੁਲ। ਸੋ ਇਸ ਲਈ ਪੰਜਾਬ ਦੇ ਮਹਿਲਾ ਬਾਲ ਵਿਕਾਸ ਵਿਭਾਗ ਨੇ 4 ਪੜਾਵਾਂ 'ਚ ਰਿਪੋਰਟ ਤਿਆਰ ਕਰਕੇ ਕਿਆ ਪੜਾਵਾਂ ਤਹਿਤ ਦੇਣਾ ਸ਼ੁਰੂ ਕਰ ਦਿਓ। ਪੰਜਾਬ ਦੇ ਵਿੱਤ ਵਿਭਾਗ ਨੂੰ ਫਾਈਲ ਭੇਜ, ਤੇ ਵਿੱਤ ਵਿਭਾਗ ਉਹਦੀ ਸਮੀਖਿਆ ਕਰਕੇ ਉਹ ਫਾਈਲ ਹੁਣ ਮੁੱਖ ਮੰਤਰੀ ਸਾਹਿਬ ਕੋਲ ਭੇਜਣ ਦੀ ਤਿਆਰੀ 'ਚ ਹੈ। ਚੰਦ ਦਿਨਾਂ 'ਚੋਂ ਫਾਈਲ ਚਲੀ ਜਾਣੀ ਹੈ ਤੇ ਉਹ ਤੋਂ ਬਾਅਦ ਸਹੀ ਪੈਣੀ ਹੈ। ਸੋ ਇਸ ਲਈ 1 ਕਰੋੜ 2 ਲੱਖ ਵੋਟਰ ਬੀਬੀਆਂ 'ਚੋਂ ਪੰਜਾਬ ਸਰਕਾਰ 40 ਤੋਂ 60 ਲੱਖ ਬੀਬੀਆਂ ਬਾਰੇ ਆਪਣੀ ਸਰਕਾਰ ਦੇ ਆਖਰੀ ਪੜਾਅ ਤੱਕ ਜਾਂਦੇ 1000 ਰੁਪਇਆ ਮਹੀਨਾ ਦੇਣ ਬਾਰੇ ਸੋਚ ਰਹੀ ਆ। ਔਰ ਪਹਿਲੇ 4 ਪੜਾਵਾਂ 'ਚ ਸਿਰਫ 10 ਲੱਖ ਦਾ ਟੀਚਾ ਮਿੱਥਿਆ ਕਿ 10 ਲੱਖ ਬੀਬੀਆਂ ਨੂੰ ਹਰ ਮਹੀਨੇ, ਤੇ ਪਹਿਲੇ ਪੜਾਅ 'ਚ ਸਿਰਫ 1.5 ਲੱਖ। ਜੀ ਜੀ ਜੀ। ਪਹਿਲਾ ਪੜਾਅ ਕਿਹੜਾ ਲਿਸਟ ਤਿਆਰ ਹੋਈ ਆ ਕਿ ਪੰਜਾਬ 'ਚ ਜਿਹੜੀਆਂ ਕੱਲੀਆਂ ਬੀਬੀਆਂ ਰਹਿੰਦੀਆਂ, 2 ਤਰ੍ਹਾਂ ਦੀਆਂ, ਇੱਕ ਤਾਂ ਵਿਧਵਾ, ਜਿਹੜੀ ਸਾਡੀ ਕੋਈ ਮਾਤਾ ਭੈਣ ਜਿਹਦਾ ਘਰ ਵਾਲਾ ਸਿਰ ਤੇ ਨਹੀਂ ਹੈਗਾ, ਵਿਧਵਾ ਔਰਤ ਆ, ਜਾਂ ਜਿਹੜੀ ਮਤਲਬ ਕਿ ਘਰ ਵਾਲੇ ਤੋਂ ਅੱਡ ਰਹਿੰਦੀ ਆ, ਕੱਲੀ ਆ, ਤੇ ਪਰ ਉਹਨਾਂ ਦਾ ਕਮਾਈ ਦਾ ਕੋਈ ਸਾਧਨ ਨਹੀਂ। ਉਹਨਾਂ ਦੇ ਲਈ ਪਹਿਲੇ ਪੜਾਅ ਦੇ ਵਿੱਚ 1000 ਰੁਪਇਆ ਮਹੀਨਾ ਦੇਣਾ ਤੈਅ ਕਰ ਰਹੀ ਹੈ ਸਰਕਾਰ ਜੀ।
ਕਹਿੰਦੇ ਪਹਿਲੇ ਪੜਾਅ 'ਚ ਸਾਡਾ ਇਹੀ ਹੈ ਕਿ ਜਿਹੜੀਆਂ ਬੀਬੀਆਂ ਮਤਲਬ ਕਿ ਕੱਲੀਆਂ ਨੇ ਜਾਂ ਵਿਧਵਾ ਨੇ, ਸੋ ਪਹਿਲੇ ਪੜਾਅ 'ਚ ਉਹਨਾਂ ਨੂੰ ਦੇਵਾਂਗੇ। ਠੀਕ ਹੈ ਜੀ। ਦੂਸਰਾ ਪੜਾਅ 'ਚ ਫਿਰ ਇਹਨਾਂ ਵਿਧਵਾ ਜਾਂ ਕੱਲੀਆਂ ਬੀਬੀਆਂ ਦੀ ਜਿਹੜੀਆਂ ਧੀਆਂ ਨਾਲ ਨੇ, ਉਹਨਾਂ ਧੀਆਂ ਨੂੰ ਵੀ 1000 ਰੁਪਇਆ ਦਿਆਂਗੇ ਜੀ। ਫਿਰ ਇਹਦੇ ਵਿੱਚ ਜਿਹੜੀਆਂ ਵਿਧਵਾਵਾਂ ਨੂੰ ਚਾਹੇ ਵਿਧਵਾ ਪੈਨਸ਼ਨ ਮਿਲਦੀ ਆ, ਪਰ ਉਹਨਾਂ ਨੂੰ 1000 ਰੁਪਇਆ ਤਾਂ ਮਿਲੂਗਾ, ਪਰ ਜਿਨ੍ਹਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਆ ਉਹਨਾਂ ਨੂੰ 1000 ਰੁਪਇਆ ਨਹੀਂ ਮਿਲੂਗਾ। ਠੀਕ ਹੈ। ਬੁਢਾਪਾ ਪੈਨਸ਼ਨ ਵਾਲੀਆਂ ਬੀਬੀਆਂ ਇਹਦੇ ਵਿੱਚ ਨਹੀਂ ਆਉਣਗੀਆਂ, ਨੌਕਰੀ ਪੇਸ਼ਾ ਕਰਨ ਵਾਲੀਆਂ ਬੀਬੀਆਂ ਇਹਦੇ ਵਿੱਚ ਨਹੀਂ ਆਉਣਗੀਆਂ। ਸੋ ਇਸ ਲਈ ਇਸ ਹਵਾਲੇ ਨਾਲ ਮਤਲਬ ਕਿ ਸਰਕਾਰ ਨੇ ਜਿਹੜੀ ਆਰਟੀਆਈ ਭਰਦੀ ਆ, ਰਿਟਰਨ ਭਰਦੀ ਆ, ਜਿਹਦੀ ਫਾਈਲ ਦਾਖਲ ਹੁੰਦੀ ਆ, ਇਨਕਮ ਹੈਗੀ ਆ ਕਿਸੇ ਵੀ ਸਰੋਤ ਤੋਂ, ਉਹ ਇਸ 'ਚ ਨਹੀਂ ਆਉਣਗੀਆਂ। ਸੋ ਇੰਜ ਕੈਟਾਗਰੀ ਵਾਈਜ਼ ਬੀਬੀਆਂ ਨੂੰ ਬਾਹਰ ਕਰਕੇ ਸਿਰਫ ਮੂੰਹ ਦਿਖਾਵਾ ਕਰਨਾ ਕਿ ਅਸੀਂ ਦੋ ਜੀ 1000 ਰੁਪਇਆ ਦੇਣਾ ਸ਼ੁਰੂ ਕਰਤਾ, ਵਾਅਦਾ ਪੰਜਾਬ ਦੀ ਹਰ ਬੀਬੀ ਨਾਲ ਸੀ। ਸੋ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਝ ਇਸ਼ਤਿਹਾਰਬਾਜ਼ੀ ਕਰਕੇ, ਕੁਝ ਲੋੜਵੰਦ ਪਰਿਵਾਰਾਂ ਨੂੰ 1000 ਰੁਪਇਆ ਪਾ ਕੇ ਸਰਕਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰੂਗੀ ਕਿ ਅਸੀਂ ਆਪਣਾ ਇੱਕ ਹੋਰ ਵਾਅਦਾ ਪੂਰਾ ਕਰਤਾ, ਇੱਕ ਗਰੰਟੀ ਪੂਰੀ ਕਰਤੀ। ਇਹਨੂੰ ਲੈ ਕੇ ਨਵਾਂ ਰੇੜਕਾ ਵੀ ਖੜਾ ਹੋ ਸਕਦਾ ਹੈ। ਕਿਤੇ ਇਹ ਫਾਇਦਾ ਲੈਣ ਦੀ ਬਜਾਏ ਸਰਕਾਰ ਦੇ ਖਿਲਾਫ ਆਵਾਜ਼ ਨਾ ਉੱਠਣ ਲੱਗ ਜਾਵੇ ਕਿਤੇ ਕਿ 1 ਕਰੋੜ ਬੀਬੀਆਂ ਭਾਈ ਧਿਆਨ ਰੱਖਿਓ, ਜੇ ਅੱਧੀਆਂ ਨੂੰ ਪਾਓਗੇ ਤੇ ਅੱਧੀਆਂ ਸਵਾਲ ਵੀ ਖੜਾ ਕਰਨੀਆਂ, ਚਾਹੇ ਉਹਨਾਂ ਨੂੰ ਲੋੜ ਨਾ ਹੋਵੇ, ਪਰ ਇਹ ਵਿਤਕਰਾ ਲੱਗੂਗਾ ਹੁਣ ਉਹਨਾਂ ਨੂੰ ਕਾਣੀ ਵੰਡ ਲੱਗੂਗੀ ਹੁਣ ਜੀ। ਸੋ ਇਸ ਲਈ ਇਹ ਸਰਕਾਰ ਦੇ ਲਈ ਕਿੰਨਾ ਕੁ ਲਾਹੇਵੰਦ ਹੋਊਗਾ, ਕਿੰਨਾ ਕੁ ਨਹੀਂ, ਤੇ ਕਦੋਂ ਤੱਕ ਅਮਲੀ ਜਾਮਾ ਪਹਿਨਾਇਆ ਜਾਊਗਾ। ਪਰ ਪਤਾ ਲੱਗਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲੇ ਪੜਾਅ ਤੋਂ ਲੈ ਕੇ ਚੌਥੇ ਪੜਾਅ ਤੱਕ ਮਤਲਬ 10 ਲੱਖ ਬੀਬੀਆਂ ਨੂੰ, 1 ਕਰੋੜ ਤੋਂ ਵੱਧ ਬੀਬੀਆਂ ਚੋਂ 10 ਲੱਖ ਬੀਬੀਆਂ ਨੂੰ ਹਰ ਮਹੀਨੇ 1000 ਰੁਪਇਆ ਮਿਲਣਾ ਸ਼ੁਰੂ ਹੋਣ ਦੀ ਪੂਰੀ ਉਮੀਦ ਹੈ ਜੀ। ਤੇ ਤੁਸੀਂ ਜਦੋਂ ਆਪਾਂ ਖਬਰ ਦਾ ਜ਼ਿਕਰ ਕਰ ਰਹੇ ਸੀਗੇ ਆਮਦਨ ਪੱਖੋਂ ਫਸਡੀ ਤੇ ਕਰਜ਼ਾ ਲੈਣ ਦੇ ਵਿੱਚ ਮੋਹਰੀ, ਤੁਸੀਂ ਦੱਸਿਆ ਸੀਗਾ ਕਿੰਨਾ ਪਾੜਾ ਹੈ ਸਾਡਾ, ਪਰ ਇਸ ਤਰ੍ਹਾਂ ਕਈ ਜਿਹੜੇ ਧਨਾੜ ਲੋਕ ਨੇ ਉਹ ਵੀ ਪੈਸੇ ਤਾਂ ਦੱਬੀ ਬੈਠੇ ਨੇ। ਕਹਿੰਦੇ 2 ਗੰਨਾ ਮਿਲਾਂ ਹੀ ਦੱਬੀ ਬੈਠੀਆਂ ਕਿਸਾਨਾਂ ਦਾ, ਪੰਜਾਬ ਦੇ ਕਿਸਾਨਾਂ ਦਾ 57 ਕਰੋੜ ਰੁਪਏ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਆਪਾਂ ਲਗਾਤਾਰ ਇਸ ਮਸਲੇ ਤੇ ਗੱਲ ਕਰਦੇ ਹਾਂ ਕਿ ਜਦੋਂ ਕਿਸਾਨ ਸੜਕਾਂ ਤੇ ਧਰਨਾ ਲਾਉਂਦੇ ਨੇ ਤਾਂ ਆਮ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਜੀ, ਪਰ ਸੱਚਾਈ ਦਾ ਦੂਆ ਸਿੱਕੇ ਦਾ ਦੂਆ ਪਹਿਲੂ, ਸੱਚਾਈ ਦਾ ਦੂਆ ਪੱਖ ਇਹ ਵੀ ਤਾਂ ਹੈ ਨਾ ਕਿ ਕਿਸਾਨ ਜੇ ਮੁਸ਼ਕਲ 'ਚ ਤਾਂ ਸੜਕ ਤੇ ਬੈਠਾ ਜੀ। ਇਸ ਲਈ ਉਹਨਾਂ ਦੀ ਮੁਸ਼ਕਲ ਸਮਝਣ ਦੀ ਸਰਕਾਰ ਨੇ ਕੋਸ਼ਿਸ਼ ਕਿਉਂ ਨਹੀਂ ਕੀਤੀ? ਜੇਕਰ ਸਰਕਾਰ ਕਿਸਾਨਾਂ ਦੀ ਮੁਸ਼ਕਲ ਦਾ ਹੱਲ ਕਰ ਦੇਵੇ ਤਾਂ ਉਸ ਧਰਨੇ ਕਾਰਨ ਜਿਹੜੇ ਲੋਕ ਮੁਸ਼ਕਲ 'ਚ ਨੇ ਉਹਨਾਂ ਦਾ ਹੱਲ ਆਪੇ ਹੋ ਜਾਣਾ। ਤਾਂ ਹੱਲ ਕਰਨਾ ਹੀ ਨਹੀਂ ਚਾਹੁੰਦੀ। ਜੀ ਜੀ। ਹਾਂ, ਰਾਤ ਕਹਿੰਦੇ ਹਰਪਾਲ ਚੀਮੇ ਦੀ ਡਿਊਟੀ ਲਾਤੀ ਕਿ ਜਲੰਧਰ ਪ੍ਰਸ਼ਾਸਨ ਨਾਲ ਮਿਲ ਕੇ ਕਰੋ ਤਾਲਮੇਲ, ਕਿਸਾਨਾਂ ਨਾਲ ਦੇਰ ਰਾਤ ਤੱਕ ਬੈਠਕਾਂ ਦਾ ਦੌਰ ਚੱਲਿਆ। ਉਹ ਕਹਿੰਦੇ ਕੋਈ ਗੱਲ ਨਹੀਂ, ਮੁੱਖ ਮੰਤਰੀ ਸਾਹਿਬ ਨੇ ਆਪਣੇ ਟਵੀਟ 'ਚ ਸੜਕ ਲਿਖਿਆ ਸੀ, ਰੇਲ ਤਾਂ ਲਿਖਿਆ ਹੀ ਨਹੀਂ ਸੀਗਾ, ਤੇ ਹੁਣ ਤਾਂ ਸੜਕ ਦੇ ਨਾਲ ਅਸੀਂ ਰੇਲ ਵੀ ਰੋਕ ਲਈ। ਤੇ ਉਹ ਤੋਂ ਬਾਅਦ ਕਹਿੰਦੇ ਜੀ ਕਿ ਦੇਰ ਰਾਤ ਤੱਕ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਜਥੇਬੰਦੀਆਂ ਕਹਿੰਦੀਆਂ ਹੁਣ ਸ਼ੁੱਕਰਵਾਰ ਨੂੰ ਤਾਂ ਧਰਨਾ ਚੱਲੂਗਾ। ਤੁਸੀਂ ਕੋਈ ਲਿਖਤੀ ਗਰੰਟੀ ਲਿਆਉਣੇ ਹੋ, ਪੈਸੇ ਅਦਾ ਕਰਾਉਣੇ ਹੋ, ਚੈੱਕ ਲਿਆਉਣੇ ਹੋ, ਫਿਰ ਦੇਖਦੇ ਆ। ਜਥੇਬੰਦੀਆਂ ਕਹਿੰਦੀਆਂ ਕਿ ਸਾਡਾ ਤਾਂ ਹੈ ਨਹੀਂਗਾ, ਜਥੇਬੰਦੀਆਂ ਦੇ ਆਗੂ ਕਹਿੰਦੇ ਕਿ ਸਾਡਾ ਨਿੱਜੀ ਤਾਂ ਹੈ ਨਹੀਂਗਾ ਕਿ ਹਾਂ 1 ਕਰੋੜ ਮੇਰਾ ਪਿਆ, 5 ਕਰੋੜ ਇਹਦਾ ਪਿਆ। ਪੰਜਾਬ ਦੇ ਵੱਖੋ ਵੱਖ ਗੰਨਾ ਬੀਜਣ ਵਾਲੇ ਕਿਸਾਨ, ਕਿਸੇ ਦਾ 4 ਵਿਗਿਆਂ ਦਾ, ਕਿਸੇ ਦਾ 8 ਵਿਗਿਆਂ ਦਾ, ਕਿਸੇ ਦਾ 1 ਕਿੱਲੇ ਦਾ, ਕਿਸੇ ਦਾ 2 ਕਿੱਲਿਆਂ ਦਾ, ਜਿਹੜੇ ਇੱਖ ਲਾਉਂਦੇ ਨੇ ਕਿ ਉਹਨਾਂ ਦਾ ਪੈਸਾ ਐ ਲਟਕਾ ਕੇ ਰੱਖਦੇ ਹੋ, ਵੀ ਕੀ ਮਤਲਬ ਹੈ? ਤੁਸੀਂ ਉਹਨਾਂ ਮਿੱਲਾਂ ਨੂੰ ਪੁੱਛਿਆ ਕਦੇ ਜਾ ਕੇ? ਪੰਜਾਬ ਦੀਆਂ 2 ਗੰਨਾ ਮਿੱਲੇ 57.5 ਕਰੋੜ ਰੁਪਇਆ ਕਿਸਾਨਾਂ ਦਾ ਰੋਕੀ ਬੈਠੀਆਂ। ਠੀਕ ਹੈ। ਤੇ ਪੰਜਾਬ ਸਰਕਾਰ ਕਿੰਨੀ ਕੁ ਕਦੇ ਸਖਤ ਹੋਈ ਆ ਉਹਨਾਂ ਦੇ ਚ? ਕੈਪਟਨ ਦਾ ਰਾਜ ਵੀ ਲੰਘਿਆ, ਅਕਾਲੀਆਂ ਦਾ ਵੀ ਆਇਆ, ਬਾਦਲਾਂ ਦਾ ਵੀ ਆਇਆ, ਚੰਨੀ ਦਾ ਵੀ ਆਇਆ, ਤੇ ਹੁਣ ਆਪ ਵਾਲੇ ਵੀ ਆ ਗਏ। ਕਿੰਨਾ ਕੁ ਪੌਣੇ 2 ਸਾਲਾਂ ਤੁਸੀਂ ਉਹਨਾਂ ਮਿੱਲਾਂ ਨੂੰ ਬੁਲਾ ਕੇ ਤਲਬ ਕਰਕੇ ਕਿਹਾ ਕਿ ਭਾਈ ਕਿਸਾਨਾਂ ਦੀ ਸਾਨੂੰ ਰੋਜ਼ ਚਿੱਠੀਆਂ ਆਉਂਦੀਆਂ, ਰੋਜ਼ ਸਾਨੂੰ ਦਰਖਾਸਤਾਂ ਆਉਂਦੀਆਂ, ਰੋਜ਼ ਸਾਨੂੰ ਮਤਲਬ ਕਿ ਸੁਨੇਹੇ ਲੱਗਦੇ ਨੇ ਕਿ ਇਹਨਾਂ ਦੇ ਪੈਸੇ ਰੋਕੇ ਦੋ? ਕਦੇ ਕੋਈ ਗੱਲ ਨਹੀਂ। ਹੁਣ ਧਰਨਾ ਲੱਗ ਗਿਆ ਤੇ ਹੁਣ ਤੁਸੀਂ ਕਹਿ ਰਹੇ ਹੋ ਮਤਲਬ ਟਵੀਟ ਕਰਕੇ ਕਿ ਫਿਰ ਲੋਕ ਨਹੀਂ ਤੁਹਾਡੇ ਨਾਲ ਹੋਣਗੇ, ਸੜਕਾਂ ਰੋਕਣੀਆਂ ਸਹੀ ਨਹੀਂ ਗੀਆਂ, ਸੋ ਧਮਕੀਆਂ ਵਾਲਾ ਅੰਦਾਜ਼। ਪਰ ਆ ਅੰਕੜੇ ਦੱਸਦੇ ਆ ਜਨਾਬ ਕਿ ਪਿਛਲੇ ਦੌਰ ਦੇ ਵਿੱਚ ਪੰਜਾਬ ਸਰਕਾਰ ਨੇ ਗੰਨੇ ਦਾ ਭਾਅ ਕਹਿੰਦੇ 380 ਰੁਪਏ ਪ੍ਰਤੀ ਕੁਇੰਟਲ ਕੀਤਾ। ਠੀਕ ਹੈ ਜੀ। ਜਦੋਂ ਕਿ ਹਰਿਆਣੇ 'ਚ 386 ਰੁਪਏ ਆ, ਹਾਂ, ਤੇ ਯੂਪੀ 'ਚ 375 ਆ। ਮਤਲਬ ਯੂਪੀ ਨਾਲੋਂ ਸਾਡਾ 5 ਰੁਪਏ ਵੱਧ ਆ, ਹਰਿਆਣੇ ਨਾਲੋਂ ਸਾਡਾ 6 ਰੁਪਏ ਘੱਟ ਆ ਜੀ। ਤੇ ਪੰਜਾਬ ਦੇ ਕਿਸਾਨ ਕਹਿੰਦੇ ਕਿ 450 ਰੁਪਇਆ ਪ੍ਰਤੀ ਕੁਇੰਟਲ ਮੰਗਦੇ ਨੇ, ਤੇ ਕਿਸਾਨਾਂ ਨੂੰ ਵੀ ਅੰਦਾਜ਼ਾ ਆਊਗਾ ਕਿ 450 ਮੰਗਾਂਗੇ ਤਾਂ 400 ਦੀ ਗੱਲ ਬਣ ਸਕਦੀ ਹੈ ਨਾ। ਸੋ ਇਸ ਲਈ ਉਹ 450 ਮੰਗਦੇ ਨੇ, ਪਰ ਮੈਂ ਕਹਿੰਦਾ ਜੀ ਸਰਕਾਰ 500 ਵੀ ਐਲਾਨ ਦੇਵੇ। ਠੀਕ ਹੈ।
ਐਲਾਨਣ ਦਾ ਥੋੜਾ ਸਵਾਲ ਤਾਂ ਮਿਲਣ ਦਾ, ਜਦੋਂ ਗੰਨਾ ਮਿੱਲਾਂ ਨੇ ਪੈਸੇ ਦੇਣੇ ਹੀ ਨਹੀਂ। 380 ਕੀ ਭਾਅ 400 ਕੀ ਤੇ ਭਾਅ 400 450 ਕੀ। ਆ ਲਓ ਜੀ, ਸੂਬੇ ਚ ਕਹਿੰਦੇ 90,000 ਹੈਕਟਰ ਚ ਗੰਨੇ ਦਾ ਰਕਬਾ ਹੈ। 90,000 ਹੈਕਟਰ ਹੈ ਗੰਨੇ ਹੇਠ ਜਿਹੜਾ ਰਕਬਾ ਸਾਡਾ। ਠੀਕ ਹੈ ਜੀ। ਤੇ ਕਹਿੰਦੇ ਪੰਜਾਬ ਦੀਆਂ 2 ਮਿੱਲਾਂ ਨੇ ਪ੍ਰਾਈਵੇਟ, ਜਿਨ੍ਹਾਂ ਕੋਲ 57 ਕਰੋੜ ਤੋਂ ਵੱਧ ਰਾਸ਼ੀ ਸਾਡੀ ਰੋਕੀ ਹੋਈ ਆ ਜੀ। 57 ਕਰੋੜ ਲਗਭਗ 71 ਲੱਖ ਦੇ ਕਰੀਬ ਇਹ ਰਾਸ਼ੀ ਬਣਦੀ ਆ। ਇੱਕ ਤਾਂ ਮਿਲ ਹੈਗੀ ਜੀ ਗੋਲਡਨ ਸੰਦਰ ਮਿਲ ਲਿਮਟਿਡ ਫਗਵਾੜਾ। ਠੀਕ ਹੈ ਜੀ। ਕੱਲੀ ਫਗਵਾੜਾ ਮਿਲੇ 40 ਕਰੋੜ 71 ਲੱਖ ਰੋਕ ਕੇ ਬੈਠੀ ਆ ਕਿਸਾਨਾਂ ਦਾ। ਤੇ ਫਿਰ ਤਾਂ ਹੀ ਜਲੰਧਰ ਵਾਲੇ ਹਾਈਵੇ ਤੇ ਧਰਨਾ ਹੈ ਨਾ। ਉੱਥੇ ਫਗਵਾੜਾ ਮਿਲ ਨੇ 40 ਕਰੋੜ 71 ਲੱਖ ਰੁਪਇਆ ਗੰਨਾ ਕਿਸਾਨਾਂ ਦਾ ਰੋਕਿਆ। ਤੇ ਦੂਜੀ ਮਿਲ ਹੈਗੀ ਜੀ ਸ਼ੂਗਰ ਮਿਲ ਭਗਵਾਨਪੁਰਾ ਧੂਰੀ ਵਾਲੀ। ਧੂਰੀ ਵਾਲੀ ਭਗਵਾਨਪੁਰੇ ਵਾਲੀ ਸ਼ੂਗਰ ਮਿਲ ਧੂਰੀ ਵਾਲੀ ਦੇ ਵੀ 17 ਕਰੋੜ ਰੁਪਇਆ ਬਕਾਇਆ ਖੜਾ ਉਹਦੇ ਕੰਨੀ। ਠੀਕ ਆ। ਅੱਛਾ। 40 ਕਰੋੜ 71 ਲੱਖ ਉਹਦਾ ਤੇ 17 ਕਰੋੜ ਉਹਦਾ। 57 ਕਰੋੜ 71 ਲੱਖ ਰੁਪਇਆ ਗੰਨਾ 2 ਗੰਨਾ ਮਿਲਾਂ ਕਿ ਨਹੀਂ ਉਹ ਬਕਾਇਆ। ਬਾਕੀ ਥੋੜਾ ਬਹੁਤ ਘਾਟਾ ਵਾਧਾ ਹੋਰ ਮਿਲਾਂ ਕਿ ਨਹੀਂ ਖੜਾ ਉਹ ਵੱਖਰਾ ਹੈ। ਤੇ ਫਿਰ ਦੱਸੋ ਕਿਸਾਨ ਧਰਨਾ ਨਾ ਲਾਵੇ ਤਾਂ ਹੋਰ ਕੀ ਕਰੇ ਜੀ, ਇਹ ਸਰਕਾਰ ਹੱਲ ਹੀ ਨਹੀਂ ਕਰਕੇ ਦਊਗੀ। ਪਰ ਮੈਂ ਇਹ ਕਹਿਣਾ ਕਿ ਪੰਜਾਬ ਸਰਕਾਰ, ਜੇ ਪੰਜਾਬ ਸਰਕਾਰ ਨੂੰ ਇਹ ਲੱਗਦਾ ਕਿ ਕਿਸਾਨ ਗਲਤ ਕਰ ਰਹੇ ਨੇ, ਕਿਸਾਨ ਧੱਕਾ ਕਰਦੇ ਨੇ, ਨਿੱਤ ਦਿਨ ਸੜਕਾਂ ਰੋਕਦੇ ਨੇ, ਤਾਂ ਕਿਸਾਨਾਂ ਦੇ ਹਵਾਲੇ ਨਾਲ ਨਾ ਸਹੀ ਪੰਜਾਬ ਦੇ ਉਹਨਾਂ ਆਵਾਸੀਆਂ ਦੇ ਹਵਾਲੇ ਨਾਲ ਸੋਚ ਲਓ ਜਿਹੜੇ ਇਸ ਧਰਨਿਆਂ ਕਾਰਨ ਪਰੇਸ਼ਾਨ ਨੇ। ਜਿਹੜੇ ਸੜਕਾਂ ਤੇ ਟ੍ਰੈਫਿਕ ਜਾਮ ਹੋਣ ਕਾਰਨ ਕੱਲ 80 ਟ੍ਰੇਨਾਂ ਪ੍ਰਭਾਵਿਤ ਹੋਈਆਂ। ਇਹਦਾ ਮਤਲਬ ਹੁਣ ਸੇਕ ਕੇਂਦਰ ਤੱਕ ਵੀ ਪਹੁੰਚ ਗਿਆ। ਰੇਲ ਰੁਕਣ ਦਾ ਮਤਲਬ ਕੇਂਦਰ, ਕਿਉਂਕਿ ਕਿਤੇ ਕੋਲਾ ਜਾਣੋਂ ਰੁਕਣਾ, ਕਿਤੇ ਮਾਲ ਆਉਣੋਂ ਰੁਕਣਾ ਹੈ ਨਾ, ਕਿਤੇ ਕਾਰੋਬਾਰੀ ਤੇ ਅਸਰ, ਕਿਤੇ ਯਾਤਰਾਵਾਂ ਤੇ ਅਸਰ। ਤੇ ਜਿਹੜੀਆਂ ਸ਼ਤਾਬਦੀਆਂ ਤੱਕ ਵਰਗੀਆਂ ਟ੍ਰੇਨਾਂ ਰੁਕਦੀਆਂ ਉਹਦੇ ਵਿੱਚ VVIP ਲੋਕ ਮਤਲਬ ਯਾਤਰਾਵਾਂ ਕਰਦੇ ਨੇ, ਉਹਨਾਂ ਦੇ ਲੱਖਾਂ ਕਰੋੜਾਂ ਦੇ ਕਾਰੋਬਾਰ ਪ੍ਰਭਾਵਿਤ ਹੁੰਦੇ ਨੇ। ਸੋ ਇਹਨਾਂ ਲੋਕਾਂ ਦੇ, ਆਮ ਲੋਕ ਜਿਹੜੇ ਬੱਸਾਂ 'ਚ ਸਕੂਟਰਾਂ ਮੋਟਰਸਾਈਕਲਾਂ ਸਫ਼ਰ ਕਰਦੇ ਨੇ, ਉਹ ਲੋਕ ਜਿਹੜੇ ਔਖੇ ਨੇ ਇਸ ਧਰਨੇ ਤੋਂ, ਉਹਨਾਂ ਲੋਕਾਂ ਦੇ ਹਵਾਲੇ ਨਾਲ ਸਰਕਾਰ ਸੋਚ ਕੇ ਮਸਲੇ ਦਾ ਹੱਲ ਕਰ ਦੇਵੇ। ਬਿਲਕੁਲ ਸਹੀ। ਇਸ ਲਈ ਕਿਸਾਨ ਕਹਿੰਦੇ ਸਾਡਾ ਧਰਨਾ ਮਜਬੂਰੀ ਬਸ ਆ। ਠੀਕ ਹੈ ਜੀ। ਅਸੀਂ ਸੜਕ ਵੀ ਰੋਕੀ ਆ ਤੇ ਰੇਲ ਵੀ ਰੋਕੀ ਆ ਤੇ ਅੱਜ ਵੀ ਇਹ ਧਰਨਾ ਜਾਰੀ ਰਹੂਗਾ ਜਦੋਂ ਤੱਕ ਸਰਕਾਰ ਕੋਈ ਚਿੱਠੀ ਪੱਕੀ ਲੈ ਕੇ ਨਹੀਂ ਆਉਂਦੀ, ਕੋਈ ਚੈੱਕ ਲੈ ਕੇ ਨਹੀਂ ਆਉਂਦੀ, ਕੋਈ ਗਰੰਟੀ ਲੈ ਕੇ ਨਹੀਂ ਆਉਂਦੀ, ਤਦ ਤੱਕ ਹੁਣ ਧਰਨਾ ਨਹੀਂ ਚੁੱਕਦੇ। ਤੇ ਉਧਰ 26, 27, 28 ਨਵੰਬਰ ਦੇ ਵਾਲਾ ਮੈਨੂੰ ਪਤਾ ਲੱਗਾ ਕਿ 25 ਨਵੰਬਰ ਨੂੰ ਇਹ ਟਰੈਕਟਰ ਚੰਡੀਗੜ੍ਹ ਦੇ ਖੇਤਰ 'ਚ ਪਹੁੰਚ ਜਾਣੇ ਆ। ਕਿਸਾਨਾਂ ਨੇ ਤੈਅ ਕੀਤਾ ਕਿ 400 ਤੋਂ ਲੈ ਕੇ 1000 ਟਰੈਕਟਰ ਤੁਸੀਂ 25 ਨਵੰਬਰ ਨੂੰ ਇਹ ਚੰਡੀਗੜ੍ਹ ਦੇ ਆਲੇ ਦੁਆਲੇ ਦੇ ਖੇਤਰਾਂ 'ਚ ਪਹੁੰਚਾ ਲਓ, ਕਿਉਂਕਿ ਬਾਅਦ ਚੋਂ ਪਿੰਡਾਂ 'ਚੋਂ ਨਿਕਲ ਨਹੀਂ ਦੇਣੇ। ਇਹ ਵੀ ਜਾਣਕਾਰੀ ਆ ਜੀ। ਅੱਛਾ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਫੇਕ ਨਿਊਜ਼ ਤੇ ਡੀ ਫੇਕ ਰੋਕਣ ਦੇ ਲਈ ਭਾਰਤ ਸਰਕਾਰ ਹੁਣ ਸਖਤ ਕਾਨੂੰਨ ਲਿਆ ਰਹੀ ਹੈ ਜੀ। ਪ੍ਰਵੀਨ ਜੀ ਬਿਲਕੁਲ ਇਹ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਡੀ ਫੇਕ ਵਾਲਾ ਤਾਂ ਖਾਸ ਕਰਕੇ, ਫੇਕ ਨਿਊਜ਼ ਵੀ ਇੱਕ ਪਹਿਲੂ ਹੈਗਾ ਜੀ। ਸੋ ਇਹਨਾਂ ਦੋਵਾਂ ਪਹਿਲੂਆਂ ਦੇ ਉੱਤੇ ਗੌਰ ਕਰਦਿਆਂ ਹੋਇਆਂ ਭਾਰਤ ਸਰਕਾਰ ਨੇ ਤੈਅ ਕੀਤਾ ਕਿ ਅਗਲੇ 15 ਦਿਨਾਂ 'ਚ ਅਸੀਂ ਕੋਈ ਸਖਤ ਕਾਨੂੰਨ ਬਣਾਈਏ। ਇਹਦੇ ਵਿੱਚ ਬਕਾਇਦਾ ਜ਼ਿੰਮੇਵਾਰੀ ਤੈਅ ਹੋਵੇ। ਜੇਕਰ ਡੀ ਫੇਕ ਵਾਲੀ ਵੀਡੀਓ ਮਤਲਬ ਚਿਹਰਾ ਲਾ ਕੇ, ਪਿਛਲੇ ਦਿਨੀ ਇੱਕ ਐਕਟਰਨੀ ਦਾ ਵੱਡਾ ਮੁੱਦਾ ਬਣਿਆ ਸੀ ਕਿ ਉਹ ਉਹਦੇ ਵਿੱਚ ਮਤਲਬ ਲਿਫਟ ਦੇ ਵਿੱਚ ਸਵਾਰ ਹੁੰਦੀ ਹੈ ਕਿਸੇ ਹੋਰ ਦੀ ਤੇ ਉਹ ਚਿਹਰਾ ਉਹਦਾ ਆ ਗਿਆ, ਬਿਲਕੁਲ ਪਤਾ ਨਹੀਂ ਲੱਗਣ ਚ ਪੈਂਦਾ। ਹਾਂਜੀ, ਰਸ਼ਮਿਕਾ ਮੰਦਾਨਾ ਕੁੜੀ। ਇਸੇ ਤਰ੍ਹਾਂ ਪਤਾ ਲੱਗਿਆ ਪਿਛਲੇ ਦਿਨੀ ਸਚਿਨ ਤੇਂਦੁਲਕਰ ਦੀ ਬੇਟੀ ਦੀ ਇੱਕ ਫੋਟੋ ਹੈ, ਉਹ ਉਹਨਾਂ ਦੇ ਆਪਣੇ ਭਰਾ ਨਾਲ, ਸਚਿਨ ਤੇਂਦੁਲਕਰ ਦੇ ਬੇਟੇ ਨਾਲ ਹੈ, ਅਰਜੁਨ ਤੇਂਦੁਲਕਰ ਦੇ ਨਾਲ। ਉਸ ਫੋਟੋ ਦੇ ਉੱਤੇ ਉਹਦੇ ਸਚਿਨ ਦੇ ਬੇਟੇ ਦੀ ਬਜਾਏ ਸ਼ੁਭਮ ਗਿੱਲ ਦਾ ਚਿਹਰਾ ਲਾ ਕੇ ਮਤਲਬ ਫੋਟੋ ਅਪਲੋਡ ਕੀਤੀਆਂ ਗਈਆਂ। ਸੋ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾ ਦੇ ਉੱਤੇ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੀ ਫੇਕ ਨੂੰ ਲੈ ਕੇ ਪਿਛਲੇ ਦਿਨੀ ਫਿਕਰ ਜਤਾ ਚੁੱਕੇ ਨੇ। ਔਰ ਸਰਕਾਰ ਨੂੰ ਖਾਸ ਕਰਕੇ ਚੋਣਾਂ ਦੇ ਨੇੜੇ ਹੋਣ ਕਰਕੇ ਜ਼ਿਆਦਾ ਫਿਕਰ ਆ, ਕਿਉਂਕਿ 2024 ਦੀਆਂ ਚੋਣਾਂ ਆ ਰਹੀਆਂ ਔਰ ਇਹਦੇ ਨਾਲ ਕੁਝ ਵੀ ਕਿਸੇ ਦਾ ਵੀ ਚਿਹਰਾ ਲਾ ਕੇ, ਕਿਸੇ ਨੂੰ ਵੀ ਕਿਤੇ ਬਿਠਾ ਕੇ ਦਿਖਾ ਕੇ ਕੁਝ ਵੀ ਕੀਤਾ ਜਾ ਸਕਦਾ। ਸੋ ਇਸ ਲਈ ਇਸੇ ਤਰ੍ਹਾਂ ਫੇਕ ਨਿਊਜ਼ ਜਿਹੜੀਆਂ ਝੂਠ ਫੈਲਾਉਂਦੀਆਂ, ਇਹਨੂੰ ਲੈ ਕੇ ਭਾਰਤ ਸਰਕਾਰ ਸਖਤ ਕਾਨੂੰਨ ਲੈ ਕੇ ਆ ਰਹੀ ਹੈ। ਅਗਲੇ 15 ਦਿਨਾਂ 'ਚ ਕਾਨੂੰਨ ਆਉਣ ਦੀ ਉਮੀਦ ਹੈ ਔਰ ਸਰਕਾਰ ਇਹਦੇ ਵਿੱਚ ਜ਼ਿੰਮੇਵਾਰੀ ਤੈਅ ਕਰੇਗੀ। ਜਿਹੜੀਆਂ ਸਾਡੀਆਂ ਸੋਸ਼ਲ ਮੀਡੀਆ ਮਤਲਬ ਸਾਈਟਸ ਨੇ, ਜਿਵੇਂ ਫੇਸਬੁੱਕ ਹੈ, ਟਵਿੱਟਰ ਹੈ, ਇੰਸਟਾਗ੍ਰਾਮ, ਇਹਨਾਂ ਦੀ ਜ਼ਿੰਮੇਵਾਰੀ ਹੋਏਗੀ ਜੇਕਰ ਕੋਈ ਡੀ ਫੇਕ ਵੀਡੀਓ ਚੜ੍ਹਦੀ ਹੈ ਜਾਂ ਫੇਕ ਨਿਊਜ਼ ਚੜ੍ਹਦੀ ਆ। ਉਹ ਕਹਿੰਦੇ ਇੱਥੋਂ ਤੱਕ ਕਿ ਕੱਟ ਵੱਢ ਕੇ ਜਿਹੜੀ ਵੀਡੀਓ ਚੜ੍ਹਦੀ ਆ ਉਹਦਾ ਮੁਰਲਾ ਤੇ ਪਿਛਲਾ ਕੱਢ ਦਿੱਤਾ ਜਾਂਦਾ ਤੇ ਉਹ ਅਰਥ ਬਦਲ ਜਾਂਦੇ ਨੇ ਗੱਲ ਦੇ। ਹਾਂਜੀ। ਜੇ ਇਹੀ ਜਿਹੀ ਵੀ ਕੋਈ ਚੜ੍ਹਦੀ ਹੈ ਤਾਂ ਵੀ ਜ਼ਿੰਮੇਵਾਰੀ ਤੈਅ ਹੋਊਗੀ। ਸੋ ਇਸ ਲਈ ਇਹਦੇ ਨਾਲ ਜਿਹੜੇ ਵਿਅਕਤੀ ਚੜਾਉਣਗੇ, ਜਿਨ੍ਹਾਂ ਦੇ ਪੇਜ ਹੋਣਗੇ, ਸਾਰਾ ਕੁਝ ਹੋਣਗੇ, ਉਹਨਾਂ ਤੇ ਵੀ ਨਜ਼ਰਸਾਨੀ ਰਹਿਣੀ ਹੈ। ਤੇ ਇਹਨੂੰ ਲੈ ਕੇ ਸਖਤ ਕਾਨੂੰਨ ਆਉਂਦੇ ਦਿਨਾਂ ਦੇ ਵਿੱਚ ਸਾਹਮਣੇ ਆਉਣ ਦੀ ਉਮੀਦ ਹੈ
ਸੋ ਇਹ ਕਿਉਂਕਿ ਡੀਫੇਕ ਮੰਨਿਆ ਜਾ ਰਿਹਾ ਕਿ ਲੋਕਤੰਤਰ ਲਈ ਵੱਡਾ ਖਤਰਾ ਹੈ। ਹੂੰ ਕੇਂਦਰੀ ਆਈਟੀਆਈ ਮੰਤਰੀ ਨੇ ਵੈਸ਼ਨਵ, ਉਹਨਾਂ ਨੇ ਇਹ ਹਵਾਲਾ ਦਿੱਤਾ ਕਿ ਅਸੀਂ ਇਸ ਮਸਲੇ ਦੇ ਉੱਤੇ ਮਤਲਬ ਕਿ ਸਖਤ ਨਾਲ ਲਾਗੂ ਕਰਨ ਵੱਲ ਵਧ ਰਹੇ ਹਾਂ, ਤਾਂ ਕਿ ਜੀਵਨ ਦੇ ਲਈ, ਲੋਕਤੰਤਰ ਦੇ ਲਈ, ਸਮਾਜ ਦੇ ਲਈ ਇਹ ਜਿਹਾ ਕੁਝ ਖਤਰਾ ਨਾ ਬਣੇ। ਔਰ ਕਹਿੰਦੇ ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਗੂਗਲ ਤੋਂ ਇਹੋ ਜਿਹੇ ਜਿਹੜੀਆਂ ਮਤਲਬ ਨੇ ਉਹ ਇੰਸਟਾਲ ਹੀ ਨਾ ਹੋਣ, ਉਹ ਡਾਊਨਲੋਡ ਹੀ ਨਾ ਹੋਣ ਇਹੋ ਜਿਹੇ ਐਪ। ਸੋ ਇਸ ਲਈ ਉਹਨੂੰ ਰੋਕਣ ਦੀ ਵੀ ਸਾਡੀ ਕੋਸ਼ਿਸ਼ ਹੈ। ਸੋ ਗੂਗਲ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਇਹਨਾਂ ਸਾਰਿਆਂ ਨੂੰ ਲੈ ਕੇ ਭਾਰਤ ਸਰਕਾਰ ਡੀਫੇਕ ਤੇ ਫੇਕ ਨਿਊਜ਼ ਲਈ ਅਗਲੇ 15 ਦਿਨਾਂ 'ਚ ਕੋਈ ਸਖਤ ਕਾਨੂੰਨ ਲਿਆ ਸਕਦੀ ਹੈ। ਪ੍ਰਵੀਨ ਜੀ ਜੀ ਬਿਲਕੁਲ। ਸ਼ਰਮਾ ਜੀ, ਪਤਾ ਕੋਈ ਨਹੀਂ ਲੱਗਦਾ ਕਿਹੜੇ ਬੰਦੇ ਦੀ ਕੀ ਕਰੈਕਟਰ ਅਸੈਸੀਨੇਟ ਹੋ ਜਾਵੇ ਇਸ ਮਾਮਲੇ ਦੇ ਵਿੱਚ। ਉਹ ਜਿਹੜੀ ਤੁਸੀਂ 2 ਉਦਾਹਰਨਾਂ ਤੁਸੀਂ ਬਹੁਤ ਪਰਪੱਕ ਦਿੱਤੀਆਂ ਨੇ, ਕਿਉਂਕਿ ਉਹ ਪਿਛਲੇ ਦਿਨੀ ਹੋਇਆ ਉਹਨਾਂ ਦੋਨਾਂ ਘਰਾਂ ਦੇ ਨਾਲ ਹੀ ਕਹਿ ਸਕਦੇ ਆਪਾਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।